ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ ਹਰਭਜਨ ਸਿੰਘ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਰਾਹੀਂ ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵੀਂ ਤੇ ਬਹੁਤ ਦਿਲਚਸਪ ਸਟੋਰੀ ਲੈ ਕੇ। ਹਾਂਜੀ ਦਰਸ਼ਕੋ, ਅੱਜ ਅਸੀਂ ਲਾਹੌਰ ਦੀ ਉਸ ਜਗ੍ਹਾ ਤੇ ਪਹੁੰਚੇ ਹਾਂ ਜਿੱਥੋਂ ਲਾਹੌਰ ਦੇ ਅੰਦਰੂਨ ਸ਼ਹਿਰ ਦੇ ਵਿੱਚ ਪਾਣੀ ਸਪਲਾਈ ਕੀਤਾ ਜਾਂਦਾ ਸੀ। ਠੰਡਾ ਤੇ ਮਿੱਠਾ ਪਾਣੀ ਜੋ ਕਿ ਪੀਣ ਦੇ ਵਰਤੋਂ ਕੀਤੀ ਜਾਂਦੀ ਸੀ, ਔਰ ਕਿਵੇਂ ਇੱਥੋਂ ਲਾਹੌਰ ਦੇ ਵਿੱਚ ਸਪਲਾਈ ਕੀਤਾ ਜਾਂਦਾ ਸੀ। ਅੱਜ ਅਸੀਂ ਉਸ ਸਿਸਟਮ ਨੂੰ ਦੇਖਾਂਗੇ, ਉਹ ਸਾਰਾ ਸਿਸਟਮ ਦੇਖਾਂਗੇ ਜਿਹੜਾ ਗੋਰਿਆਂ ਨੇ ਉਸ ਵਕਤ ਇਸਟੈਬਲਿਸ਼ ਕੀਤਾ, ਅਤੇ ਬਹੁਤ ਹੀ ਕਮਾਲ ਦਾ ਉਹ ਸਿਸਟਮ ਜਿਹੜਾ ਕਿ ਅੱਜ ਵੀ ਆਪਣੀ ਉਸ ਸ਼ਕਲ ਦੇ ਵਿੱਚ ਮੌਜੂਦ ਹੈ। ਹਾਲਤ ਥੋੜੀ ਖਸਤਾ ਹੋ ਗਈ ਹੈ, ਪਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਉਹਨਾਂ ਨੇ ਇਸ ਸਿਸਟਮ ਨੂੰ ਮੈਨੇਜ ਕੀਤਾ ਅਤੇ ਲਾਹੌਰ ਦੇ ਵਿੱਚ ਠੰਡੇ ਤੇ ਮਿੱਠੇ ਪਾਣੀ ਦੀ ਸਪਲਾਈ ਨੂੰ ਮੁਮਕਿਨ ਬਣਾਇਆ। ਬਣੇ ਰਹੋ ਮੇਰੇ ਨਾਲ, ਦੇਖਦੇ ਹਾਂ। ਹਾਂਜੀ ਦਰਸ਼ਕੋ, ਜੇਕਰ ਗੱਲ ਕਰਦੇ ਚੱਲੀਏ ਕਿ ਐਡਾ ਵੱਡਾ ਸੈਟਅਪ ਲਾਉਣ ਦੀ ਜ਼ਰੂਰਤ ਕਿਉਂ ਪੇਸ਼ ਆਈ, ਤੇ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਜਦੋਂ ਗੋਰੇ ਇਸ ਧਰਤੀ ਤੇ ਆਬਾਦ ਹੋਣਾ ਸ਼ੁਰੂ ਹੋਏ, ਔਰ ਖਾਸ ਕਰਕੇ ਜਦੋਂ ਲਾਹੌਰ ਦੀ ਧਰਤੀ ਤੇ ਆਏ, ਤੇ ਉਹਨਾਂ ਦੇ ਬਹੁਤ ਸਾਰੇ ਕਰਮਚਾਰੀ, ਬਹੁਤ ਸਾਰੇ ਸਿਪਾਹੀ ਇਦਾਂ ਦੇ ਸੀ ਜਿਨ੍ਹਾਂ ਨੂੰ ਪਾਣੀ ਦੇ ਕਰਕੇ ਬਹੁਤ ਸਾਰੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ। ਕਿਹਾ ਜਾਂਦਾ ਹੈ ਕਿ ਜੀ ਪਾਣੀ ਦੀ ਕਿੱਲਤ ਕਰਕੇ ਅਤੇ ਪਾਣੀ ਦੀ ਕਮੀ ਅਤੇ ਉੱਤੋਂ ਪਾਣੀ ਦਾ ਆਲੂਦਾ ਹੋਣਾ ਇੱਕ ਬਹੁਤ ਵੱਡੀ ਵਜ੍ਹਾ ਸੀ ਜਿਹਦੇ ਕਰਕੇ ਸਿਪਾਹੀਆਂ ਦੀ ਮੌਤ ਹੋਈ। ਸੋ ਉਹਨਾਂ ਨੇ ਸੋਚਿਆ ਕਿ ਇਦਾਂ ਆਪਾਂ ਇੱਥੇ ਸਟੇ ਨਹੀਂ ਕਰ ਸਕਦੇ, ਤੇ ਫਿਰ ਉਹਨਾਂ ਨੇ ਇੱਕ ਇਹੋ ਜਿਹਾ ਸਿਸਟਮ ਬਣਾਇਆ ਕਿ ਪਾਣੀ ਸਾਫ਼ ਅਤੇ ਮਿੱਠਾ ਪਾਣੀ ਕਿਸੇ ਤਰ੍ਹਾਂ ਅੰਦਰੂਨ ਸ਼ਹਿਰ ਦੇ ਅੰਦਰ ਪਹੁੰਚਾਇਆ ਜਾਏ। ਸੋ ਜਿੱਥੇ ਮੈਂ ਇਸ ਟਾਈਮ ਮੌਜੂਦ ਹਾਂ, ਅੱਜ ਇੱਥੇ ਲਾਰੀ ਅੱਡਾ ਮੌਜੂਦ ਹੈ, ਪਰ ਉਸ ਵਕਤ ਅੱਜ ਤੋਂ 150 ਸਾਲ ਪਿੱਛੇ ਚੱਲ ਜਾਈਏ ਤੇ ਰਾਵੀ ਬਿਲਕੁਲ ਇਹਦੇ ਨਾਲੋਂ ਦੀ ਲੰਘਦੀ ਸੀ, ਅਤੇ ਇਸ ਸਿਸਟਮ ਨੂੰ ਉਹ ਰਾਵੀ ਦੇ ਕੋਲ ਲਗਾਇਆ ਗਿਆ ਤਾਂ ਕਿ ਠੰਡਾ ਤੇ ਮਿੱਠਾ ਪਾਣੀ ਇੱਥੋਂ ਪੰਪ ਦੇ ਜ਼ਰੀਏ ਪੰਪ ਕਰਕੇ ਲਾਹੌਰ ਜਿਹੜਾ ਅੰਦਰੂਨ ਸ਼ਹਿਰ ਆ ਉਹਦੇ ਅੰਦਰ ਪਾਣੀ ਵਾਲਾ ਤਲਾਬ, ਜਿਹੜਾ ਕਿ ਬਹੁਤ ਇੱਕ ਮਸ਼ਹੂਰ ਤਲਾਬ ਹੈ, ਜਿੱਥੇ ਸੈਟਅਪ ਲਾਇਆ ਤਾਂ ਕਿ ਇੱਥੋਂ ਪਾਣੀ ਦੀ ਸਪਲਾਈ ਉੱਥੇ ਤੱਕ ਮੁਮਕਿਨ ਬਣਾਈ ਜਾ ਸਕੇ। ਸੋ ਇਹ ਜਿਹੜਾ ਸੈਟਅਪ ਜਿਹੜਾ ਅਸੀਂ ਦੇਖਣ ਜਾ ਰਹੇ ਹਾਂ, ਇਹ ਬਹੁਤ ਹੀ ਵੱਡਾ ਤੇ ਇੱਕ ਖੂਬਸੂਰਤ ਸੈਟਅਪ ਜਿਹੜਾ ਕਿ ਤੁਸੀਂ ਅੰਦਰ ਦੇਖੋਗੇ। ਵਕਤ ਨੇ ਇਹਨੂੰ ਥੋੜਾ ਖਸਤਾ ਹਾਲ ਕਰ ਦਿੱਤਾ, ਪਰ ਇਹਦੀ ਇੰਪੋਰਟੈਂਸ ਇੰਨੀ ਇਤਿਹਾਸ ਦੇ ਵਿੱਚ ਰਹੀ ਹੈ ਕਿ 150 ਸਾਲ ਤੱਕ ਇਹਨੇ ਲਾਹੌਰ ਦੇ ਅੰਦਰ ਪਾਣੀ ਸਪਲਾਈ ਕੀਤਾ। ਪਰ ਅੱਜ ਕੁਝ ਤਕਨੀਕੀ ਖਰਾਬੀਆਂ ਕਰਕੇ ਜਾਂ ਕੁਝ ਅਸੀਂ ਕਹਿ ਸਕਦੇ ਹਾਂ ਕਿ ਮਿਸਮੈਨੇਜਮੈਂਟ ਕਰਕੇ ਇਹਦਾ ਇਹ ਖਸਤਾ ਹਾਲ ਹੈ, ਪਰ ਇਹਦੇ ਉੱਤੇ ਕੰਮ ਜਾਰੀ ਹੈ, ਇਹਨੂੰ ਰਿਸਟੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋ ਸਕਦਾ ਹੈ ਕਿ ਅਸੀਂ ਇਹਨੂੰ ਉਸ ਤਰੀਕੇ ਤਾਂ ਵਰਕਿੰਗ ਕਰਦੇ ਨਹੀਂ ਦੇਖਾਂਗੇ ਜਿੱਦਾਂ ਪਹਿਲੇ ਕਰਦਾ ਸੀ, ਪਰ ਫਿਰ ਵੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇੱਕ ਹੈਰੀਟੇਜ ਦੇ ਤੌਰ ਤੇ ਇਹਨੂੰ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਅੰਦਰ ਦਾ ਵਿਊ ਵੀ ਤੁਹਾਨੂੰ ਦਿਖਾਵਾਂਗਾ, ਔਰ ਇਹਦੇ ਨਾਲ ਜਿਹੜੀ ਬਾਹਰ ਲੱਗਦੀ ਜ਼ਮੀਨ ਹੈ ਮੈਂ ਉਹਦੇ ਬਾਰੇ ਵੀ ਦੱਸਦਾ ਚੱਲਾਂ ਕਿ ਇੱਥੇ ਇੱਕ ਬਹੁਤ ਉੱਚਾ ਮੀਨਾਰ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਕਿ ਉਹ ਮੀਨਾਰ ਦੀ ਵੀ ਇੱਕ ਬੜੀ ਇਤਿਹਾਸ ਹੈ, ਦੱਸਿਆ ਜਾਂਦਾ ਹੈ। ਪਰ ਇੱਥੇ ਇਹ ਮੀਨਾਰ ਬਣਾਉਣ ਦੀ ਵੀ ਇੱਕ ਵਜ੍ਹਾ ਸੀ। ਕਿਹਾ ਜਾਂਦਾ ਕਿ ਇੱਥੇ ਉਹ ਕਰਮਚਾਰੀ ਖਲੋਂਦੇ ਸਨ ਜਿਹੜੇ ਕਿ ਇੱਥੋਂ ਇਸ਼ਾਰਾ ਕਰਦੇ ਸਨ ਜਦੋਂ ਪੰਪ ਚੱਲਦਾ ਸੀ, ਔਰ ਇਹਦੇ ਪੰਪ ਕਿਉਂਕਿ ਉਸ ਵਕਤ ਜਿਹੜਾ ਪੰਪ ਬਹਾਵ ਦੀ ਮਦਦ ਨਾਲ ਚੱਲਦਾ ਸੀ, ਔਰ ਤੁਸੀਂ ਜਾਣ ਸਕਦੇ ਹੋ ਕਿ ਉਦੋਂ ਜਿਹੜੀ ਰੇਲਵੇ ਸਿਸਟਮ ਸੀ ਉਹ ਵੀ ਸਾਰਾ ਸਟੀਮ ਦੇ ਉੱਤੇ ਸੀ, ਔਰ ਉਹਦੇ ਵਾਸਤੇ ਜਿਹੜਾ ਸਪੈਸ਼ਲ ਜਿਹੜੀ ਇੱਕ ਚੀਜ਼ ਵਰਤੋਂ ਕੀਤੀ ਜਾਂਦੀ ਸੀ ਉਹ ਸੀਗਾ ਕੋਇਲਾ। ਔਰ ਕੋਇਲਾ ਕਿਉਂਕਿ ਬਹੁਤ ਸਾਰੇ ਦੂਰ ਇਲਾਕਿਆਂ ਤੋਂ ਕੋਇਲਾ ਇੱਥੇ ਲਿਆ ਕੇ ਇਕੱਠਾ ਕੀਤਾ ਜਾਂਦਾ ਸੀ, ਫਿਰ ਉਹਦੀ ਮਦਦ ਦੇ ਨਾਲ ਇਹਨੂੰ ਵੱਖ-ਵੱਖ ਟਾਈਮਾਂ ਦੇ ਵਿੱਚ ਚਲਾਇਆ ਜਾਂਦਾ ਸੀ ਤਾਂ ਕਿ ਲਾਹੌਰ ਦੇ ਅੰਦਰ ਪਾਣੀ ਵਾਲੇ ਤਲਾਅ ਤੱਕ ਪਾਣੀ ਪਹੁੰਚਾਇਆ ਜਾ ਸਕੇ। ਸੋ ਇੱਥੇ ਕਿਉਂਕਿ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਕੋਇਲਾ ਆਮ ਰੂਟੀਨ ਦੇ ਵਿੱਚ ਦੇਖਣ ਨੂੰ ਨਹੀਂ ਲੱਭਦਾ, ਬਹੁਤ ਦੂਰ ਤੋਂ ਇੰਪੋਰਟ ਕੀਤਾ ਜਾਂਦਾ ਸੀ, ਲਿਆਇਆ ਜਾਂਦਾ ਸੀ। ਸੋ ਇੱਥੇ ਇੱਕ ਕਰਮਚਾਰੀ ਖਲੋਂਦਾ ਸੀ ਕਿ ਜਿਵੇਂ ਹੀ ਉੱਥੇ ਪਾਣੀ ਦੀ ਟੈਂਕੀ ਫੁੱਲ ਹੋ ਜੇ, ਸੋ ਇੱਥੋਂ ਇੱਕ ਝੰਡੇ ਦੇ ਨਾਲ ਇਸ਼ਾਰਾ ਕਰ ਦਿੰਦਾ ਸੀ, ਤੇ ਉੱਥੇ ਮੌਜੂਦ ਕਿਉਂਕਿ ਉਹ ਸਥਾਨ ਉੱਚਾ ਹੈ ਤੇ ਉੱਚੇ ਸਥਾਨ ਤੱਕ ਦੱਸਿਆ ਜਾਂਦਾ ਸੀ ਕਿ ਇੱਥੇ ਪਾਣੀ ਭਰ ਗਿਆ, ਹੁਣ ਪੰਪ ਨੂੰ ਬੰਦ ਕਰ ਦਿੱਤਾ ਜਾਏ। ਸੋ ਤੁਸੀਂ ਦੇਖ ਸਕਦੇ ਹੋ ਕਿ ਹਰ ਤਰ੍ਹਾਂ ਦੀ ਸਹੂਲਤ ਉਹਨਾਂ ਨੇ ਇੱਥੇ ਰੱਖੀ। ਦਰਸ਼ਕੋ, ਅਸੀਂ ਜਿੱਦਾਂ ਕਿ ਪੁਰਾਣੀ ਹੈਰੀਟੇਜ ਨੂੰ ਦੇਖਦੇ ਹਾਂ ਤੇ ਸਾਨੂੰ ਇੱਕ ਗੋਰਿਆਂ ਦੇ ਸਿਸਟਮ ਦੇ ਵਿੱਚ ਵੀ ਇੱਕ ਬੜੀ ਖੂਬਸੂਰਤ ਚੀਜ਼ ਦੇਖਣ ਨੂੰ ਮਿਲਦੀ ਹੈ, ਤੇ ਮੁਗਲ ਦੌਰ ਦੇ ਵਿੱਚ ਵੀ ਇਹ ਚੀਜ਼ ਸਾਨੂੰ ਦੇਖਣ ਨੂੰ ਮਿਲਦੀ ਹੈ ਕਿ ਬੜੀ ਨਫਾਸਤ ਤੇ ਖੂਬਸੂਰਤੀ ਤੇ ਹਰ ਚੀਜ਼ ਦੀ ਸਮਿੱਟੀ ਦਾ ਧਿਆਨ ਰੱਖਦੇ ਹੋਏ ਚੀਜ਼ਾਂ ਨੂੰ ਕੰਸਟਰਕਟ ਕੀਤਾ ਜਾਂਦਾ ਸੀ। ਇਹ ਤੁਸੀਂ ਮੀਨਾਰ ਦੇਖੋ ਕਿ ਅੱਜ ਵੀ ਆਲੀਸ਼ਾਨ ਹਾਲਤ ਦੇ ਵਿੱਚ ਮੌਜੂਦ ਹੈ। ਵਕਤ ਨੇ ਇਹਨੂੰ ਕੁਝ ਖਸਤਾ ਹਾਲ ਕੀਤਾ ਸੀ, ਪਰ ਵਕਤ ਦੇ ਨਾਲ ਇਹਨੂੰ ਥੋੜ੍ਹਾ ਜਿਹਾ ਰਿਸਟੋਰ ਵੀ ਕੀਤਾ ਗਿਆ ਤਾਂ ਕਿ ਇਹਦੀ ਖੂਬਸੂਰਤੀ ਉਸ ਤਰ੍ਹਾਂ ਹੀ ਬਰਕਰਾਰ ਰਹੀ ਹੈ ਜਿੱਦਾਂ ਪਹਿਲੇ ਸੀ। ਔਰ ਦੇਖ ਸਕਦੇ ਹੋ ਕਿ ਥੱਲੋਂ ਇਹ ਕਿਵੇਂ ਚੌੜਾਈ ਦੇ ਵਿੱਚ ਹੈ, ਪਰ ਉੱਤੇ ਜਾ ਕੇ ਇਹ ਥੋੜ੍ਹੀ ਚੜਾਈ ਘੱਟ ਹੋ ਜਾਂਦੀ ਹੈ ਤਾਂ ਕਿ ਇਹਦਾ ਜਿਹੜਾ ਸੰਤੁਲਨ ਹੈ ਉਹ ਬਰਕਰਾਰ ਰਹੇ, ਕਿਤੇ ਮੌਸਮ ਦੀ ਤਬਦੀਲੀ ਕਰਕੇ ਜਾਂ ਜ਼ਲਜ਼ਲੇ ਕਰਕੇ ਇਹਦੇ ਡਿੱਗਣ ਦੇ ਖਦਸ਼ਾਤ ਨਾ ਹੋਣ। ਸੋ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਦੇ ਹੋਏ ਇਹਨੂੰ ਬਣਾਇਆ ਗਿਆ, ਔਰ ਇਹਦੀ ਬਹੁਤ ਹੀ ਖੂਬਸੂਰਤ ਔਰ ਬਹੁਤ ਉੱਚਾ ਬਣਾਉਣ ਦੀ ਵਜ੍ਹਾ ਮੈਂ ਜਿਵੇਂ ਕਿ ਆਪ ਜੀ ਨੂੰ ਪਹਿਲੇ ਹੀ ਦੱਸ ਚੁੱਕਿਆ ਕਿ ਕਰਮਚਾਰੀ ਉੱਤੇ ਖਲੋ ਕੇ ਆਸਾਨੀ ਨਾਲ ਸਿਗਨਲ ਦੇ ਸਕੇ। ਇੱਕ ਇੱਥੇ ਬਹੁਤ ਹੀ ਖੂਬਸੂਰਤ ਚੀਜ਼ ਜਿਹੜੀ ਦੇਖਣ ਨੂੰ ਮਿਲਦੀ ਹੈ ਕਿ ਪਾਕਿਸਤਾਨੀ ਸਰਕਾਰ ਦੀ ਤਰਫੋਂ ਬਹੁਤ ਸੋਹਣਾ ਇਨੀਸ਼ੀਏਟਿਵ ਲਿਆ ਗਿਆ। ਜਿਵੇਂ ਕਿ ਆਪਾਂ ਹੋਰ ਵੀ ਹਿਸਟੋਰੀਕਲ ਇਮਾਰਤਾਂ ਦੇਖਦੇ ਹਾਂ ਕਿ ਉਹਨਾਂ ਦੀ ਕੰਸਟਰਕਸ਼ਨ ਅਤੇ ਬਹਾਲੀ ਵਾਸਤੇ ਕੰਮ ਕੀਤਾ ਜਾ ਰਿਹਾ, ਸੇਮ ਇਸੇ ਤਰ੍ਹਾਂ ਇਸ ਸਟੀਮ ਇੰਜਨ ਦੀ ਬਹਾਲੀ ਵਾਸਤੇ ਵੀ ਕੰਮ ਕੀਤਾ ਜਾ ਰਿਹਾ। ਤੁਸੀਂ ਕੰਸਟਰਕਸ਼ਨ ਦਾ ਕੰਮ ਦੇਖ ਸਕਦੇ ਹੋ। ਅਤੇ ਇੱਕ ਹੋਰ ਵੀ ਜਿਹੜੀ ਖੂਬਸੂਰਤ ਚੀਜ਼ ਸਾਨੂੰ ਇੱਥੇ ਨਜ਼ਰ ਆਉਂਦੀ ਹੈ ਕਿ ਇਹ ਬਿਲਡਿੰਗ ਦਾ ਡਿਜ਼ਾਈਨ ਅਤੇ ਬਿਲਡਿੰਗ ਦਾ ਉਹ ਕਲਰ
ਪੁਰਾਣੇ ਵਕਤ ਦੇ ਵਿੱਚ ਇਸ ਬਿਲਡਿੰਗ ਦੇ ਕਲਰ ਨੂੰ ਇਸੇ ਰੈੱਡ ਇੱਟਾਂ ਦੇ ਨਾਲ ਬਣਾਇਆ ਗਿਆ ਸੀ ਅਤੇ ਉਹਦਾ ਡਿਜ਼ਾਈਨ ਵੀ ਉਸੇ ਤਰ੍ਹਾਂ ਹੀ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਦਾਂ ਦਾ ਗੋਰਿਆਂ ਨੇ ਕੰਸਟਰਕਟ ਕੀਤਾ ਸੀ। ਔਰ ਇਹ ਇੱਕ ਬਹੁਤ ਸੋਹਣਾ ਇਨੀਸ਼ੀਏਟਿਵ ਹੈ ਕਿ ਜਿਹੜੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲੀਆਂ ਨਸਲਾਂ ਜਾਂ ਸਾਡੇ ਅੱਜ ਕੱਲ੍ਹ ਦੇ ਮੌਜੂਦ ਲੋਕ, ਉਹਨਾਂ ਨੂੰ ਇਹ ਇਤਿਹਾਸ ਨਾਲ ਜਾਣੂ ਕਰਵਾਇਆ ਜਾ ਸਕੇ ਕਿ ਕਿਵੇਂ ਉਸ ਸਮੇਂ ਦੇ ਵਿੱਚ ਇੱਥੋਂ ਪਾਣੀ ਦੀ ਸਪਲਾਈ ਕੀਤੀ ਜਾਂਦੀ ਸੀ ਔਰ ਇਸ ਸਿਸਟਮ ਨੂੰ ਯੂਜ਼ ਕੀਤਾ ਜਾਂਦਾ ਸੀ। ਇਸ ਇਮਾਰਤ ਦੀ ਮਜ਼ਬੂਤੀ ਅਤੇ ਸੰਤੁਲਨ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਵੀ ਲਾ ਸਕਦੇ ਹੋ ਕਿ ਜਿਹੜੇ ਤੁਸੀਂ ਹੁਣ ਸਾਹਮਣੇ ਦੇਖ ਰਹੇ ਹੋ ਦਰਖਤ ਦੇ ਪੱਤੇ, ਇਹ ਉਹ ਦਰਖਤ ਹੈ ਜਿਹੜਾ ਕਿ ਇਸ ਬਿਲਡਿੰਗ ਦੇ ਅੰਦਰ ਹੀ ਉੱਗਿਆ ਹੋਇਆ ਹੈ। ਇਹਦੇ ਬਿਲਕੁਲ ਇੱਕ ਨੁੱਕਰ ਦੇ ਉੱਤੇ ਇੱਕ ਬੋਰਡ ਦਾ ਦਰਖਤ ਹੈ ਜਿਹੜਾ ਕਿ ਬੜੀ ਹੀ ਖੂਬਸੂਰਤੀ ਦੇ ਨਾਲ ਇਸ ਦੀਵਾਰ ਦੇ ਵਿੱਚ ਉੱਗਿਆ ਹੋਇਆ ਹੈ, ਜੋ ਕਿ ਦੱਸਦਾ ਹੈ ਕਿ ਇਸ ਦੀਵਾਰ ਦੀ ਮਜ਼ਬੂਤੀ ਇੰਨੀ ਜ਼ਿਆਦਾ ਹੈ ਕਿ ਉਹਨੇ ਦਰਖਤ ਨੂੰ ਵੀ ਆਪਣੇ ਅੰਦਰ ਇੱਕ ਥਾਂ ਦਿੱਤੀ ਹੈ। ਦਰਸ਼ਕੋ, ਮੈਂ ਤੁਹਾਨੂੰ ਜਿਵੇਂ ਕਿ ਪਹਿਲੇ ਦੱਸਿਆ ਇਮਾਰਤ ਦੀ ਮਜ਼ਬੂਤੀ ਦੇ ਬਾਰੇ, ਤੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਣਾ ਚਾਹਾਂਗਾ। ਮੈਂ ਇੱਥੇ ਨਾ ਬਹਿ ਜਾਣਾ ਤਾਂ ਕਿ ਉੱਤੇ ਨਾ ਬਹੁਤ ਨੀਵਾਂ ਹੈਗਾ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਮਾਰਤ ਦੇ ਵਿੱਚ ਲੱਕੜੀ ਦੀ ਵਰਤੋਂ ਵੀ ਕੀਤੀ ਗਈ ਹੈ। ਇਹ ਬਹੁਤ ਹੀ ਖੂਬਸੂਰਤ ਕੰਮ ਹੈ ਜਿਹੜਾ ਲੱਕੜੀ ਦਾ ਕੀਤਾ ਗਿਆ ਅਤੇ ਮਜ਼ਬੂਤੀ ਨੂੰ ਵਧਾਉਣ ਵਾਸਤੇ ਇਸ ਇਮਾਰਤ ਦੀ ਇਸ ਲੱਕੜੀ ਦਾ ਯੂਜ਼ ਕੀਤਾ ਜਾਂਦਾ ਸੀ। ਅਤੇ ਇੱਥੇ ਗੇਟ ਵੀ ਬਣਾਏ ਗਏ ਸਨ ਜਿਹੜੇ ਕਿ ਗੇਟ ਬੜੀ ਖੂਬਸੂਰਤੀ ਦੇ ਨਾਲ ਖੋਲ੍ਹੇ ਜਾਂਦੇ ਸਨ ਔਰ ਇੱਥੋਂ ਹੀ ਅੰਦਰ ਜਾਣ ਦਾ ਵੀ ਸਾਧਨ ਸੀ। ਇਸ ਤੋਂ ਇਲਾਵਾ ਪਿਛਲੇ ਪਾਸੇ ਵੀ ਅਸੀਂ ਇਹਦੇ ਰਸਤੇ ਦੇਖਦੇ ਹਾਂ, ਉਸ ਤੋਂ ਥੱਲੇ ਬੇਸਮੈਂਟ ਦੇ ਵਿੱਚ ਵੀ ਰਸਤੇ ਸਾਨੂੰ ਦੇਖਣ ਨੂੰ ਮਿਲਦੇ ਨੇ। ਔਰ ਇਸ ਇਮਾਰਤ ਦੇ ਅੰਦਰ ਖੂਬਸੂਰਤ ਇੱਟਾਂ ਅਤੇ ਉਸ ਚੀਜ਼ ਦਾ ਜਿਹੜਾ ਕਿ ਸੀਮਟ ਔਰ ਚੂਨੇ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਉਹਦੇ ਇਲਾਵਾ ਇਹਦੇ ਵਿੱਚ ਲੱਕੜੀ ਦੀ ਵਰਤੋਂ ਵੀ ਕੀਤੀ ਗਈ ਹੈ ਜਿਹੜੀ ਕਿ ਇਸ ਇਮਾਰਤ ਦੀ ਖੂਬਸੂਰਤੀ ਨੂੰ ਵਧਾਉਂਦੀ ਹੈ ਔਰ ਇਸ ਇਮਾਰਤ ਦੀ ਮਜ਼ਬੂਤੀ ਦੇ ਵਿੱਚ ਵੀ ਇੱਕ ਅਹਿਮ ਕਿਰਦਾਰ ਅਦਾ ਕਰਦੀ ਹੈ। ਤੁਸੀਂ ਮੇਰੇ ਪਿੱਛੇ ਉਹ ਸਾਰੇ ਇੰਜਨ ਦਾ, ਉਸ ਇੰਜਨ ਰੂਮ ਦਾ ਨਕਸ਼ਾ ਦੇਖ ਸਕਦੇ ਹੋ, ਜਿਹਦੇ ਅੰਦਰ ਦੇਖ ਸਕਦੇ ਹੋ ਕਿ ਕਿੰਨੇ ਖੂਬਸੂਰਤੀ ਦੇ ਨਾਲ ਉਹ ਸਾਰੇ ਇੰਜਨ ਨੂੰ ਨਸਬ ਕੀਤਾ ਗਿਆ। ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਇੱਥੇ ਨਾ ਐਗਜ਼ਾਸਟ ਵਾਸਤੇ, ਇੱਥੋਂ ਦੀ ਅਗਰ ਰੋਸ਼ਨੀ ਦੇ ਇੰਤਜ਼ਾਮ ਵਾਸਤੇ ਵੀ ਬੜਾ ਸੋਹਣਾ ਇੰਤਜ਼ਾਮ ਕੀਤਾ ਗਿਆ, ਖਿੜਕੀਆਂ ਬਣਾਈਆਂ ਗਈਆਂ ਅਤੇ ਇਹਦੇ ਉੱਤੇ ਅਗਰ ਅਸੀਂ ਛੱਤ ਵੱਲ ਗੌਰ ਕਰੀਏ ਤਾਂ ਸਾਨੂੰ ਲੱਕੜੀ ਦਾ ਕੰਮ ਅਤੇ ਛੱਤ ਮੂਵੇਬਲ ਨਜ਼ਰ ਆਉਂਦੀ ਹੈ। ਉਹ ਇਸ ਕਰਕੇ ਬਣਾਈ ਗਈ, ਅਗਰ ਕੱਲ੍ਹ ਨੂੰ ਅਗਰ ਇਸ ਇੰਜਨ ਦੇ ਵਿੱਚ ਕੋਈ ਖਰਾਬੀ ਜਾਂ ਤਕਨੀਕੀ ਮਸਲਾ ਆ ਜਾਂਦਾ ਤਾਂ ਇਸ ਇੰਜਨ ਨੂੰ ਇਸ ਛੱਤ ਦੇ ਰਾਹੀਂ, ਪੁਲੀ ਦੇ ਰਾਹੀਂ ਕਿਸੇ ਵੀ ਤਰ੍ਹਾਂ ਕੱਢਿਆ ਜਾ ਸਕੇ। ਅਤੇ ਉੱਤੇ ਅਗਰ ਅਸੀਂ ਦੇਖੀਏ ਤਾਂ ਇੱਕ ਨਾ ਸਲਾਈਡ ਕਰਦੀ ਹੋਈ ਸਾਨੂੰ ਇੱਕ ਪੁਲੀ ਨਜ਼ਰ ਆਉਂਦੀ ਹੈ, ਇੱਕ ਟਰੈਕ ਨਜ਼ਰ ਆਉਂਦਾ ਹੈ ਕਿ ਕਿਸ ਤਰ੍ਹਾਂ ਕਿ ਇਸ ਇੰਜਨ ਨੂੰ ਅਗਰ ਕੱਢਣਾ ਹੋਵੇ ਤਾਂ ਆਸਾਨੀ ਨਾਲ ਉਸ ਪੁਲੀ ਦੀ ਮਦਦ ਨਾਲ ਕੱਢਿਆ ਜਾ ਸਕਦਾ। ਉਸ ਤੋਂ ਇਲਾਵਾ ਬਹੁਤ ਵੱਡੇ ਵੀਲ ਦੀ ਵਰਤੋਂ ਕੀਤੀ ਗਈ ਜਦੋਂ ਇਸ ਇੰਜਨ ਨੂੰ ਚਲਾਇਆ ਜਾਂਦਾ ਸੀ। ਔਰ ਕਹਿੰਦਾ ਸੀ ਕਿ ਇਹਦੀ ਆਵਾਜ਼ ਜਿਹੜੀ ਪ੍ਰੋਡਿਊਸ ਹੁੰਦੀ ਸੀ ਉਹ ਸ਼ਹਿਰ ਦੇ ਅੰਦਰ ਵੀ ਸੁਣਦੀ ਸੀ ਕਿਉਂਕਿ ਇਹ ਸਟੀਮ ਇੰਜਨ ਸੀ। ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਪੁਰਾਣੇ ਜਿੰਨੇ ਵੀ ਸਟੀਮ ਇੰਜਨ ਹੋਣ ਜਾਂ ਰੇਲ ਹੋਣ, ਉਹ ਸਾਰੀਆਂ ਉਸ ਟਾਈਮ ਦੀਆਂ ਬਹੁਤ ਜ਼ਿਆਦਾ ਉੱਚੀ ਆਵਾਜ਼ ਕਰਦੀਆਂ ਸਨ। ਇਸ ਤੋਂ ਇਲਾਵਾ ਅਗਰ ਅਸੀਂ ਥੱਲੇ ਬੇਸਮੈਂਟ ਦੀ ਤਰਫ ਜਾਈਏ ਤਾਂ ਇੱਕ ਬਹੁਤ ਵੱਡੇ ਪਾਈਪ ਯੂਜ਼ ਕੀਤੇ ਗਏ ਅਤੇ ਇੱਥੋਂ ਦੇ ਕਰਮਚਾਰੀ, ਇੱਥੇ ਜਿਹੜੇ ਹੁਣ ਮਜ਼ਦੂਰ ਕੰਮ ਕਰਦੇ ਉਹਨਾਂ ਦੇ ਤਰਫ ਦੱਸਿਆ ਜਾਂਦਾ ਹੈ ਕਿ ਇੱਥੇ ਬਹੁਤ ਵੱਡੇ ਖੂਹ ਵੀ ਹੁੰਦੇ ਸਨ ਜਿਹਦੇ ਵਿੱਚੋਂ ਪਾਈਪ ਅੰਦਰ ਨੂੰ ਲਿਆਏ ਜਾਂਦੇ ਸਨ ਤਾਂ ਕਿ ਉਹ ਨੀਵੇਂ ਰੁੱਖ ਦੇ ਉੱਤੋਂ ਪਾਣੀ ਖਿੱਚਿਆ ਜਾ ਸਕੇ, ਕਿਉਂਕਿ ਉੱਤੇ ਵੀ ਪਾਣੀ ਮੌਜੂਦ ਸੀਗਾ ਰਾਵੀ ਦੇ ਕਰਕੇ। ਪਰ ਫਿਰ ਵੀ ਕੋਸ਼ਿਸ਼ ਕੀਤੀ ਜਾਂਦੀ ਕਿ ਜਿੰਨਾ ਹੇਠ ਤੋਂ ਪਾਣੀ ਨੂੰ ਖਿੱਚਿਆ ਜਾਵੇ ਕਿ ਪਾਣੀ ਦਾ ਜਿਹੜਾ ਕਿ ਅਸਰ ਬਹੁਤ ਵਧੀਆ ਹੋਵੇ, ਪਾਣੀ ਮਿੱਠਾ ਹੋਵੇ ਅਤੇ ਉਹ ਪਾਣੀ ਦੀ ਸਪਲਾਈ ਨੂੰ ਅੰਦਰ ਮੁਮਕਿਨ ਬਣਾਇਆ ਜਾ ਸਕੇ। ਮੈਂ ਇੱਕ ਹੋਰ ਵੀ ਤੁਹਾਨੂੰ ਚੀਜ਼ ਦੱਸਦਾ ਚੱਲਾਂ ਕਿ ਤੁਸੀਂ ਦੇਖ ਸਕਦੇ ਹੋ ਪਿੱਛੇ ਇਹ ਇੰਜਨ ਕਿੰਨਾ ਕੁ ਭਾਰੀ ਹੋਵੇਗਾ। ਇੱਦਾਂ ਦੇਖਣ ਨੂੰ ਵੀਲ ਬਹੁਤ ਵੱਡੇ ਲੱਗ ਰਹੇ ਆ ਅਤੇ ਲੋਹੇ ਦਾ ਵਜ਼ਨ ਵੈਸੇ ਵੀ ਬਹੁਤ ਜ਼ਿਆਦਾ ਹੁੰਦਾ ਅਤੇ ਬਹੁਤ ਮਜ਼ਬੂਤ ਗਾਡਰਾਂ ਦੇ ਨਾਲ ਇਹਨਾਂ ਨੂੰ ਸਹਾਰਾ ਦਿੱਤਾ ਗਿਆ ਹੈ ਤਾਂ ਕਿ ਇਹ ਚੀਜ਼ਾਂ ਆਪਣੀ ਥਾਂ ਤੇ ਮੌਜੂਦ ਹੋਣ। ਇਸ ਤੋਂ ਇਲਾਵਾ ਇਹ ਇੰਜਨ ਦੇ ਜਿਹੜੇ ਹਿੱਸੇ ਨੇ ਉਹ ਜ਼ਮੀਨ ਦੇ ਅੰਦਰ ਵੀ ਸਾਨੂੰ ਜਾਂਦੇ ਦਿਖਾਈ ਦਿੰਦੇ ਨੇ। ਮਤਲਬ ਜਿੰਨਾ ਤੁਸੀਂ ਇੰਜਨ ਦਾ ਹਿੱਸਾ ਉਤਲੇ ਪਾਸੇ ਦੇਖ ਰਹੇ ਹੋ, ਇਹ ਤੋਂ ਦੂਣਾ ਹਿੱਸਾ ਥੱਲੇ ਵੀ ਸਾਨੂੰ ਦੇਖਣ ਨੂੰ ਮਿਲਦਾ ਹੈ। ਅਗਰ ਉੱਥੋਂ ਤੱਕ ਸਾਡੀ ਰਸਾਈ ਹੋਈ, ਅਸੀਂ ਬੇਸਮੈਂਟ ਦੇ ਰਾਹੀਂ ਥੱਲੇ ਜਾ ਸਕੇ, ਮੈਂ ਤੁਹਾਨੂੰ ਉਹ ਹਿੱਸਾ ਵੀ ਦਿਖਾਉਣਾ ਚਾਹਾਂਗਾ। ਅਤੇ ਇਸ ਤੋਂ ਇਲਾਵਾ ਜਿਹੜਾ ਤੁਸੀਂ ਹੁਣ ਮੇਰੇ ਪਿੱਛੇ ਦੇਖ ਰਹੇ ਹੋ, ਇੱਕ ਤਾਂ ਬਿਲਕੁਲ ਇਸ ਪਾਸੇ, ਇਸ ਤੋਂ ਇਲਾਵਾ ਦੀਵਾਰ ਦੇ ਨਾਲ ਵੀ ਬਹੁਤ ਸਾਰੇ ਇੰਜਨ ਦੇ ਪਾਰਟਸ ਅਤੇ ਉਹਦੇ ਅੰਦਰ ਹੀ ਇੱਕ ਛੋਟਾ ਜਿਹਾ ਇੰਜਨ ਰੂਮ ਬਣਿਆ ਹੋਇਆ ਜਿਹਦੇ ਅੰਦਰੋਂ ਚੀਜ਼ਾਂ ਨੂੰ ਕੰਟਰੋਲ ਕੀਤਾ ਜਾਂਦਾ ਸੀ, ਜਿਹਨੂੰ ਆਪਾਂ ਕੰਟਰੋਲ ਰੂਮ ਵੀ ਕਹਿ ਸਕਦੇ ਹਾਂ। ਉਹ ਵੀ ਸਾਨੂੰ ਦੇਖਣ ਨੂੰ ਮਿਲਦਾ ਹੈ। ਦਰਸ਼ਕੋ, ਮੈਂ ਦੱਸਣ ਦੀ ਸਾਰੀ ਗੱਲ ਇਹ ਵਜ੍ਹਾ ਇਹ ਹੈ ਕਿ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਇੱਕ ਛੋਟੇ ਜਿਹੇ ਕਮਰੇ ਦੇ ਅੰਦਰ ਮੌਜੂਦ ਉਹ ਟੈਕਨੋਲੋਜੀ ਤੋਂ ਕਿ ਉਸ ਵਕਤ ਜਿਹੜੀ ਗੋਰਿਆਂ ਦੀ ਟੈਕਨੋਲੋਜੀ ਸੀ, ਇੰਜੀਨੀਅਰਿੰਗ ਸੀ, ਕਿੰਨੀ ਅੱਗੇ ਸੀ। ਮਤਲਬ ਅੱਜ ਤੋਂ 150 ਸਾਲ ਪਹਿਲੇ ਵੀ ਉਹ ਇੰਜੀਨੀਅਰਿੰਗ ਦੇ ਮੈਦਾਨ ਦੇ ਵਿੱਚ ਬਹੁਤ ਅੱਗੇ ਰਹੇ ਨੇ। ਔਰ ਜੇਕਰ ਅਗਰ ਅੱਜ ਵੀ ਉਹ ਇਸ ਥਾਂ ਦੇ ਉੱਤੇ ਹੁੰਦੇ ਤਾਂ ਮੈਨੂੰ ਦੇਖਣ ਨੂੰ ਲੱਗਦਾ ਕਿ ਇਹ ਥਾਂ ਪਤਾ ਨਹੀਂ ਕੀ ਹੋਣੀ ਸੀਗੀ। ਪਰ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਸਹੂਲਤਾਂ ਬਣਾਈਆਂ ਤੇ ਆਪਣੇ ਵਾਸਤੇ, ਪਰ ਜਦੋਂ ਉਹ ਛੱਡ ਕੇ ਗਏ ਇਹਨਾਂ ਚੀਜ਼ਾਂ ਨੂੰ ਇੱਥੋਂ ਉਖਾੜ ਕੇ ਨਹੀਂ ਲਿਜਾ ਕੇ ਗਏ। ਹਾਲਾਂਕਿ ਉਹਨਾਂ ਕੋਲ ਸਮਾਂ ਸੀ, ਉਹ ਇਹਨਾਂ ਚੀਜ਼ਾਂ ਨੂੰ ਇੱਥੋਂ ਲੈ ਕੇ ਵੀ ਜਾ ਸਕਦੇ ਸਨ, ਪਰ ਉਹ ਇਹਨਾਂ ਦੀ ਇੱਕ ਦੇਣ ਹੈ ਕਿ ਇੱਥੋਂ ਦੇ ਵਸਨੀਕਾਂ ਨੂੰ ਉਹ ਇੱਕ ਐਜ਼ ਅ ਗਿਫਟ ਇਹਨਾਂ ਚੀਜ਼ਾਂ ਨੂੰ ਦੇ ਕੇ ਗਏ ਜਿਨ੍ਹਾਂ ਦੀ ਵਰਤੋਂ ਬਹੁਤ ਸਮੇਂ ਤੱਕ ਹੁੰਦੀ ਰਹੀ। ਕਿਹਾ ਜਾਂਦਾ ਹੈ ਕਿ 1971-70 ਤੱਕ ਇਸ ਇੰਜਨ ਦੀ ਵਰਤੋਂ ਹੁੰਦੀ ਰਹੀ, ਇਸ ਇੰਜਨ ਨੂੰ ਯੂਜ਼ ਕੀਤਾ ਜਾਂਦਾ ਰਿਹਾ। ਉਸ ਤੋਂ ਬਾਅਦ ਜਦੋਂ ਕੋਇਲੇ ਦੀ ਸਪਲਾਈ ਥੋੜ੍ਹੀ ਘੱਟ ਗਈ, ਲੋਕਾਂ ਨੇ ਦੇਖਿਆ ਕਿ ਦੂਸਰੀਆਂ ਸੁਵਿਧਾਵਾਂ ਆ ਗਈਆਂ,
ਬੱਤੀ ਬਿਜਲੀ ਦਾ ਜਿਹੜਾ ਸਿਸਟਮ ਆ ਉਹ ਸ਼ੁਰੂ ਹੋ ਗਿਆ। ਛੋਟੀਆਂ ਮੋਟਰਾਂ ਪੰਪਾਂ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਇੰਸਟਾਲ ਕਰਨਾ ਸ਼ੁਰੂ ਕਰ ਦਿੱਤੀਆਂ। ਸੋ ਇਹਦੇ ਵੱਲ ਖਾਸਾ ਧਿਆਨ ਨਹੀਂ ਦਿੱਤਾ ਗਿਆ। ਉਹ ਤੋਂ ਅਸੀਂ ਇਹ ਵੀ ਇੱਕ ਚੀਜ਼ ਦਾ ਅੰਦਾਜ਼ਾ ਲਾ ਸਕਦੇ ਹਾਂ ਕਿ ਕੁਝ ਪੋਲੀਟੀਕਲ ਇਸ਼ੂ ਵੀ ਰਹੇ ਹੋਣੇ, ਉਹ ਕੁਝ ਬਜਟ ਦੇ ਮਾਮਲਾਤ ਵੀ ਹੋਣੇ ਨੇ ਜਿਹਦੇ ਕਰਕੇ ਇਹਨਾਂ ਚੀਜ਼ਾਂ ਨੂੰ ਅੱਗੇ ਨਹੀਂ ਲੈ ਕੇ ਜਾਇਆ ਗਿਆ। ਸੋ ਇਸ ਤੋਂ ਇਲਾਵਾ ਮੈਂ ਤੁਹਾਨੂੰ ਥੱਲੇ ਜਾ ਕੇ ਵੀ ਉਹ ਚੀਜ਼ਾਂ ਡਿਟੇਲ ਦੇ ਵਿੱਚ ਦਿਖਾਣਾ ਜਿਹੜੀਆਂ ਕਿ ਇੰਜੀਨੀਅਰ ਮੌਜੂਦ ਹੈ, ਜਿੱਦਾਂ ਬਾਰੇ ਮੈਂ ਉੱਤੋਂ ਗੱਲ ਕੀਤੀ। ਹੁਣ ਉਹਨਾਂ ਨੂੰ ਆਪਾਂ ਡਿਟੇਲ ਤੋਂ ਦੇਖਾਂਗੇ, ਬਣੇ ਰਹੋ ਮੇਰੇ ਨਾਲ। ਹਾਂਜੀ ਮਿੱਤਰ ਪਿਆਰਿਓ, ਤੁਸੀਂ ਮੇਰੇ ਨਾਲ ਹੁਣੇ ਫਰੰਟ ਤੋਂ ਉਸ ਇੰਜਨ ਰੂਮ ਨੂੰ ਦੇਖ ਰਹੇ ਸੀ। ਹੁਣ ਇਹ ਉਹ ਰਸਤਾ ਹੈ ਜਿਹਦੇ ਰਾਹੀਂ ਅਸੀਂ ਇੰਜਨ ਰੂਮ ਦੀ ਤਰਫ ਜਾਂਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਮੈਂ ਐਗਜ਼ੌਸਟ ਦੀ ਗੱਲ ਕੀਤੀ ਤੇ ਕਿੰਨੀਆਂ ਖੂਬਸੂਰਤ ਇੱਥੇ ਜਿਹੜੀਆਂ ਬਾਰੀਆਂ ਲਾਈਆਂ ਗਈਆਂ, ਇਹ ਤਰਤੀਬ ਦੇ ਨਾਲ ਹੀ ਇਹ ਪੂਰੀ ਇਮਾਰਤ ਦੇ ਵਿੱਚ ਸਾਨੂੰ ਬਾਰੀਆਂ ਦੇਖਣ ਨੂੰ ਮਿਲਦੀਆਂ। ਇਸ ਤੋਂ ਬਾਅਦ ਅਗਰ ਦੂਸਰੇ ਪਾਸੇ ਜਾਈਏ ਤਾਂ ਵੱਡੀਆਂ ਖਿੜਕੀਆਂ ਵੀ ਸਾਨੂੰ ਦੇਖਣ ਨੂੰ ਮਿਲਦੀਆਂ ਕਿ ਕਿਉਂਕਿ ਇੰਜਨ ਸੀ, ਵੱਡਾ ਇੰਜਨ ਸੀ, ਉਹ ਗਰਮ ਹੋ ਜਾਂਦਾ ਸੀ। ਸੋ ਹਵਾ ਦਾ ਸਿਸਟਮ ਇੱਦਾਂ ਦਾ ਰਹੇ ਕਿ ਉਹਨੂੰ ਠੰਡਾ ਕਰਦਾ ਰਹੇ, ਔਰ ਉਹਦੇ ਨਾਲ ਹੀ ਪਾਣੀ ਦਾ ਸਿਸਟਮ ਵੀ ਐਸਾ ਰੱਖਿਆ ਜਾਂਦਾ ਸੀ ਜਿਹੜਾ ਪਾਣੀ ਇੰਜਨ ਦੇ ਵਿੱਚੋਂ ਦੀ ਹੋ ਕੇ ਗੁਜ਼ਰਦਾ ਸੀ ਤਾਂ ਜੋ ਇੰਜਨ ਠੰਡਾ ਰਹੇ। ਇੱਕ ਗੱਲ ਜਿਹੜੀ ਮੈਂ ਦਰਖਤ ਦੀ ਤੁਹਾਨੂੰ ਦੱਸੀ ਕਿ ਮੂਹਰਲੇ ਪਾਸੋਂ ਅਸੀਂ ਦੇਖੀਏ ਤਾਂ ਸਾਨੂੰ ਇੱਕ ਦਰਖਤ ਨਜ਼ਰ ਆਉਂਦਾ ਬਹੁਤ ਲੰਮਾ, ਜਿਹੜਾ ਕਿ ਇਮਾਰਤ ਦੇ ਵਿੱਚੋਂ ਬੇਸਮੈਂਟ ਦੇ ਵਿੱਚ ਉੱਗਿਆ ਹੋਇਆ। ਇਸ ਤੋਂ ਇਲਾਵਾ ਬਿਲਕੁਲ ਅਗਰ ਉੱਤੇ ਵੀ ਦੇਖੀਏ ਤਾਂ ਸਾਨੂੰ 2 ਬੋਰਡ ਦੇ ਦਰਖਤ ਹੋਰ ਵੀ ਦੇਖਣ ਨੂੰ ਮਿਲਦੇ ਹਨ ਕਿ ਜਿਹੜੇ ਦੱਸਦੇ ਹਨ ਕਿ ਇਸ ਇਮਾਰਤ ਦੀ ਖੂਬਸੂਰਤੀ ਕਿੰਨੀ ਹੈ, ਮਜ਼ਬੂਤੀ ਕਿੰਨੀ ਹੈ ਕਿ ਉਹਨੇ ਇਹਨਾਂ ਦਰਖਤਾਂ ਨੂੰ ਵੀ ਆਪਣੇ ਅੰਦਰ ਜਗ੍ਹਾ ਦਿੱਤੀ ਹੋਈ ਹੈ। ਤੁਸੀਂ ਵੇਖ ਸਕਦੇ ਹੋ। ਪਰ ਵਕਤ ਦੇ ਨਾਲ ਨਾਲ ਇਹਨਾਂ ਦਰਖਤਾਂ ਨੂੰ ਕੱਟਿਆ ਵੀ ਗਿਆ ਤਾਂ ਜੋ ਇਸ ਇਮਾਰਤ ਨੂੰ ਹੋਰ ਜ਼ਿਆਦਾ ਨੁਕਸਾਨ ਨਾ ਪਹੁੰਚੇ। ਇਸ ਥਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇਮਾਰਤ ਨੂੰ ਥੋੜਾ ਜਿਹਾ ਨੁਕਸਾਨ ਪਹੁੰਚਿਆ, ਪਰ ਫਿਰ ਵੀ ਇਜਤਮਾਹੀ ਅਗਰ ਉਹਦੀ ਮਜ਼ਬੂਤੀ ਦੇਖੀਏ ਤੇ ਬਰਕਰਾਰ ਹੈ। ਉਸ ਤੋਂ ਇਲਾਵਾ ਇਹ ਤੁਸੀਂ ਪਾਈਪ ਦੇਖ ਸਕਦੇ ਹੋ, ਇਹ ਪਾਣੀ ਦਾ ਕਿੱਡਾ ਮੋਟਾ ਪਾਈਪ ਹੈ। ਦੇਖਿਆ ਇਹਦੇ ਅੰਦਰ ਨਾ ਇੱਦਾਂ ਲੱਗਦਾ ਕਿ ਐਡਾ ਮੋਟਾ ਪਾਈਪ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਦੌਰ 'ਚ ਇਹਦੀ ਵਰਤੋਂ ਹੁੰਦੀ ਹੋਏਗੀ, ਪਰ 150 ਸਾਲ ਪੁਰਾਣਾ ਪਾਈਪ ਅੱਜ ਵੀ ਇੱਥੇ ਮੌਜੂਦ ਹੈ ਜਿਹੜਾ ਕਿ ਉਸੇ ਖੂਬਸੂਰਤੀ ਦੇ ਨਾਲ ਨਸਬ ਹੈਗਾ। ਇਸ ਤੋਂ ਬਾਅਦ ਹੁਣ ਮੈਂ ਉਹ ਰਾਹ ਦੇ ਵਿੱਚੋਂ ਲੰਘਦੇ ਹੋਏ ਉਸ ਇੰਜਨ ਰੂਮ ਦੇ ਵਿੱਚ ਮੌਜੂਦ ਹਾਂ ਜਿੱਥੇ ਉਹ ਵੱਡਾ ਸਾਰਾ ਸਿਸਟਮ ਮੌਜੂਦ ਹੈ ਜਿਹਦੇ ਰਾਹੀਂ ਸਾਰਾ ਪਾਣੀ ਥੱਲੋਂ ਲਿਆ ਕੇ ਅੰਦਰੂਨ ਲਾਹੌਰ ਦੇ ਵਿੱਚ ਪਹੁੰਚਾਇਆ ਜਾਂਦਾ ਸੀ ਉਸ ਪਾਣੀ ਵਾਲੀ ਤਲਾਅ ਦੇ ਕੋਲ। ਇੱਥੇ ਥੋੜਾ ਜਿਹਾ ਮੈਨੂੰ ਧਿਆਨ ਨਾਲ ਚੱਲਣਾ ਪਊਗਾ ਕਿਉਂਕਿ ਜਗ੍ਹਾ ਹਿੱਲ ਰਹੀ ਹੈ ਤੇ ਖਸਤਾ ਹਾਲ ਵੀ ਹੈ। ਸੋ ਆਪਣੀ ਜਾਨ ਦੀ ਸੇਫਟੀ ਦਾ ਵੀ ਸਾਨੂੰ ਧਿਆਨ ਰੱਖਣਾ ਹੈ। ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਕੰਮ ਵੀ ਜਾਰੀ ਹੈ। ਇਸ ਇਮਾਰਤ ਨੂੰ ਰੀਸਟੋਰ ਕਰਨ ਵਾਸਤੇ ਮਜ਼ਦੂਰ ਪਿੱਛੇ ਕੰਮ ਵੀ ਕਰ ਰਹੇ ਹਨ ਅਤੇ ਸਰਕਾਰ ਨੇ ਬਹੁਤ ਇਹਦੇ ਉੱਤੇ ਬਜਟ ਵੀ ਇਨਵੈਸਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਮੈਂ ਤੁਹਾਨੂੰ ਦਿਖਾਉਂਦਾ ਚੱਲਾਂ ਕਿ ਮੈਂ ਉਸ ਥਾਂ ਤੇ ਬੈਠਾ ਸੀ ਤੇ ਤੁਸੀਂ ਇਹ ਸਾਰਾ ਹਿੱਸਾ ਦੇਖ ਰਹੇ ਸੀ। ਜਿਹੜੀ ਮੈਂ ਦਰਖਤ ਦੀ ਤੁਹਾਨੂੰ ਗੱਲ ਕੀਤੀ ਤੁਸੀਂ ਉਹ ਸਾਹਮਣੇ ਦੇਖ ਸਕਦੇ ਹੋ। ਬਿਲਕੁਲ ਨੁੱਕਰ ਦੇ ਵਿੱਚ ਉਹ ਦਰਖਤ ਦੀਆਂ ਜੜ੍ਹਾਂ ਹਨ ਜਿਨ੍ਹਾਂ ਦੀ ਮੈਂ ਅੱਗੇ ਗੱਲ ਕਰ ਰਿਹਾ ਸੀ ਤੇ ਕਿੰਨੀ ਮਜ਼ਬੂਤੀ ਦੇ ਨਾਲ, ਕਿਉਂਕਿ ਪਾਣੀ ਦੀ ਜਿਹੜੀ ਸਹੂਲਤ ਸੀ ਉਹ ਥੱਲੋਂ ਹੀ ਅਸਰ ਹੁੰਦੀ ਸੀ ਔਰ ਥੱਲੋਂ ਹੀ ਇਸ ਦਰਖਤ ਦੀ ਨਸ਼ੋਨੁਮਾ ਵਾਸਤੇ ਵੀ ਇਹਨੂੰ ਪਾਣੀ ਮਿਲਿਆ ਜਿਹਦੇ ਕਰਕੇ ਇਹ ਪ੍ਰਵਾਨ ਚੜਿਆ। ਅਤੇ ਇੱਕ ਤੁਸੀਂ ਹੋਰ ਚੀਜ਼ਾਂ ਦੇਖ ਸਕਦੇ ਹੋ, ਸਾਨੂੰ ਇੱਥੋਂ ਦੇ ਨਾ ਮਜ਼ਦੂਰਾਂ ਦੀ ਤਰਫੋਂ ਦੱਸਿਆ ਗਿਆ ਸੀ ਕਿ ਇਹ ਚੀਜ਼ਾਂ ਜਿਹੜੀਆਂ ਹੁਣ ਆਪਾਂ ਦੇਖ ਰਹੇ ਹਾਂ, ਜਿਹੜਾ ਕੈਮਰਾ ਦਿਖਾ ਰਿਹਾ ਚੀਜ਼ਾਂ ਨੂੰ, ਇੱਥੇ ਬਹੁਤ ਸਾਰਾ ਮਲਬਾ ਪਿਆ ਸੀ। ਇਹਨੂੰ ਸਾਰੀਆਂ ਚੀਜ਼ਾਂ ਨੂੰ ਰਿਸਟੋਰ ਕਰਕੇ ਇਹਨਾਂ ਨੂੰ ਇਸਦੀ ਹਾਲਤ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਗਰ ਤੁਸੀਂ ਸਾਹਮਣੇ ਨੁੱਕਰ ਦੇ ਵਿੱਚ ਦੇਖੋ ਤੇ ਬਹੁਤ ਹੀ ਵੱਡਾ ਪਾਈਪ ਸਾਨੂੰ ਉਹ ਜ਼ਮੀਨ ਦੇ ਅੰਦਰ ਦੇਖਣ ਨੂੰ ਮਿਲਦਾ ਹੈ। ਉਸ ਤੋਂ ਇਲਾਵਾ ਉਸੇ ਪਾਈਪ ਦਾ ਇੱਕ ਮੂੰਹ ਸਾਨੂੰ ਇਸ ਪਾਸੇ ਦੇਖਣ ਨੂੰ ਮਿਲਦਾ ਜਿਹੜਾ ਕਿ ਜ਼ਮੀਨ ਦੇ ਅੰਦਰ ਨਜ਼ਰ ਆ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਿੰਨਾ ਗਹਿਰਾਈ ਦੇ ਵਿੱਚ ਇਹਨੂੰ ਨਸਬ ਕੀਤਾ ਗਿਆ ਸਾਰੀਆਂ ਚੀਜ਼ਾਂ ਨੂੰ। ਇਸ ਤੋਂ ਇਲਾਵਾ ਜਿਹੜੇ ਖੂਹ ਜਿਨ੍ਹਾਂ ਦੇ ਵਿੱਚੋਂ ਇਹ ਪਾਣੀ ਨੂੰ ਲਿਆ ਜਾਂਦਾ ਸੀ ਉਹ ਇਸ ਤੋਂ ਵੀ ਜ਼ਿਆਦਾ ਗਹਿਰਾਈ ਦੇ ਵਿੱਚ ਸਨ। ਦਰਸ਼ਕੋ, ਜਿਹੜੀ ਮੈਂ ਛੱਤ ਦੀ ਗੱਲ ਕਰ ਰਿਹਾ ਸੀ ਕਿ ਮੂਵੇਬਲ ਛੱਤ ਸੀਗਾ ਔਰ ਇਹਨੂੰ ਢਲਵਾਨਦਾਰ ਬਣਾਇਆ ਗਿਆ ਤਾਂ ਕਿ ਇਹਨੂੰ ਵਕਤ ਦੇ ਨਾਲ ਜਦੋਂ ਕਦੇ ਲੋੜ ਪਏ ਇੰਜਨ ਨੂੰ ਠੀਕ ਕਰਨ ਦੀ ਤੇ ਇਹਨੂੰ ਇੱਥੋਂ ਮੂਵ ਵੀ ਕੀਤਾ ਜਾ ਸਕੇ। ਇਸ ਤੋਂ ਇਲਾਵਾ ਇਹਨਾਂ ਦੇ ਬਿਲਕੁਲ ਸਾਈਡਾਂ ਦੇ ਵਿੱਚ ਜਿਹੜੀ ਉਹ ਪੁਲੀ ਜਿਹੜੀ ਮੈਂ ਦਿਖਾ ਰਿਹਾ ਸੀ ਜਿਹਦੀ ਮਦਦ ਨਾਲ ਇਹਨੂੰ ਮੂਵ ਕੀਤਾ ਜਾਂਦਾ ਸੀ ਕਿ ਇੰਜਨ ਦਾ ਅਗਰ ਕੋਈ ਹਿੱਸਾ ਚੱਕਣਾ ਹੋਵੇ, ਕਿਉਂਕਿ ਇਹ ਬਹੁਤ ਭਾਰੀ ਇੰਜਨ ਹੈ, ਲੋਹਾ ਇਹਦੇ ਵਿੱਚ ਬਹੁਤ ਭਾਰੀ ਮਾਤਰਾ 'ਚ ਯੂਜ਼ ਹੋਇਆ ਤੇ ਸੋ ਇਹਨਾਂ ਪੁਲੀ ਦੇ ਰਾਹੀਂ ਇਹਨਾਂ ਨੂੰ ਲੋਹੇ ਨੂੰ ਇੱਥੋਂ ਮੂਵ ਕੀਤਾ ਜਾਂਦਾ ਸੀ ਕਿਸੇ ਵੀ ਅਗਰ ਇੰਜਨ ਨੂੰ ਤਬਦੀਲ ਕਰਨਾ ਹੁੰਦਾ ਸੀ ਕਿਸੇ ਵੀ ਇੰਜਨ ਦਾ ਹਿੱਸਾ। ਇਸ ਤੋਂ ਇਲਾਵਾ ਸਾਹਮਣੇ ਤੁਸੀਂ ਬਾਰੀਆਂ ਦੇਖ ਸਕਦੇ ਹੋ ਕਿ ਇੱਕ ਤੇ ਤੁਸੀਂ ਮੇਰੇ ਬਾਹਰ ਜਦੋਂ ਆਉਂਦੇ ਦੇਖੀਆਂ ਬਾਰੀਆਂ, ਇੱਕ ਅੰਦਰਲੇ ਪਾਸੇ ਫਿਰ ਅੰਦਰ ਜਿਹੜਾ ਅੱਗੇ ਰੂਮ ਹੈ ਉਹਦੇ ਵਿੱਚ ਵੀ ਬਾਰੀਆਂ ਦੇਖਣ ਨੂੰ ਮਿਲਦੀਆਂ ਤਾਂ ਕਿ ਇੱਥੇ ਐਗਜ਼ਾਸਟ ਸਿਸਟਮ ਵਧੀਆ ਰਹੇ। ਜਿਹੜੇ ਬੰਦੇ ਕਰਮਚਾਰੀ ਇੱਥੇ ਕੰਮ ਕਰਦੇ ਹਨ ਉਹਨਾਂ ਦੀ ਜ਼ਿੰਦਗੀ ਦੀ ਸੇਫਟੀ ਦਾ ਵੀ ਫੁੱਲ ਧਿਆਨ ਰੱਖਿਆ ਜਾਂਦਾ ਸੀ। ਹਾਂਜੀ ਮਿੱਤਰ ਪਿਆਰਿਓ, ਤੁਸੀਂ ਇਸ ਮਸ਼ੀਨ ਦਾ ਥੱਲੇ ਵਾਲਾ ਹਿੱਸਾ ਦੇਖ ਰਹੇ ਹੋ। ਇਹ ਵੇਖੋ ਕਿੱਡਾ ਮੋਟਾ ਵੀਲ ਹੈ ਜਿਹੜਾ ਕਿ ਯੂਜ਼ ਕੀਤਾ ਗਿਆ ਹੈ। ਮੈਨੂੰ ਨਹੀਂ ਲੱਗਦਾ ਕਿ ਮੇਰੇ ਹੱਥ ਨਾਲ ਨਹੀਂ ਘੁੰਮ ਰਿਹਾ, ਇੰਨਾ ਮਜ਼ਬੂਤ ਹੈ। ਉਸ ਤੋਂ ਇਲਾਵਾ ਇੱਕ ਹੋਰ ਵੀਲ ਵੀ ਸਾਨੂੰ ਦੇਖਣ ਨੂੰ ਮਿਲਦਾ ਹੈ। ਸੋ ਇਹ ਜਿੱਡਾ ਵੱਡਾ ਅਸੀਂ ਇੰਜਨ ਦੇਖ ਰਹੇ ਹਾਂ ਇਹਦੇ ਸਾਨੂੰ 2 ਯੂਨਿਟ ਦੇਖਣ ਨੂੰ ਮਿਲਦੇ ਆ, ਇੱਕ ਇਸ ਪਾਸੇ ਔਰ ਇੱਕ ਬਿਲਕੁਲ ਸੱਜੇ ਪਾਸੇ। ਜਿਸ ਤਰ੍ਹਾਂ ਮੈਂ ਮੂਵ ਕਰ ਰਿਹਾ ਉਧਰ ਸਾਨੂੰ ਯੂਨਿਟ ਦੇਖਣ ਨੂੰ ਮਿਲਦਾ ਹੈ। ਇਹ ਇੰਜਨ ਇੱਡਾ ਕੁ ਵੱਡਾ ਮੈਨੂੰ ਲੱਗਦਾ ਕਿ ਅਸੀਂ ਇੱਕ ਦਿਨ ਦੇ ਵਿੱਚ ਇਹਨੂੰ ਕਵਰ ਨਹੀਂ ਕਰ ਸਕਦੇ। ਇੱਕ ਬਹੁਤ ਹੀ ਵੱਡੀ ਇੱਕ ਸੈਟਅਪ ਹੈ। ਹਾਲਾਂਕਿ ਇਹ ਸੈਟਅਪ 150 ਸਾਲ ਪੁਰਾਣਾ ਹੈ, ਮਤਲਬ ਕਿ ਇਹਦੇ ਵਿੱਚ ਵਕਤ ਦੇ ਨਾਲ ਬਹੁਤ ਸਾਰੀਆਂ ਤਬਦੀਲੀਆਂ ਵੀ ਆਈਆਂ।
ਪਰ ਤਬਦੀਲੀਆਂ ਦੇ ਬਾਵਜੂਦ ਵੀ ਇਹਦੇ ਇੰਨੇ ਸਾਰੇ ਹਿੱਸੇ ਜਿਹੜੇ ਕਿ ਇੱਥੇ ਮੌਜੂਦ ਨੇ। ਤੁਸੀਂ ਦੇਖ ਸਕਦੇ ਹੋ ਬਹੁਤ ਵੱਡੇ ਵੱਡੇ ਇੱਥੇ ਜਿਹੜੇ ਲਾਏ ਗਏ ਆ ਸਟੀਮ ਇੰਜਨ ਵਾਸਤੇ, ਜਿਹੜਾ ਕਿ ਵੱਡੇ ਟੈਂਕ ਜੇ ਲਾਏ ਆ ਜਿਨ੍ਹਾਂ ਦੇ ਵਿੱਚ ਕੋਇਲੇ ਨੂੰ ਜਲਾਇਆ ਜਾਂਦਾ ਸੀ ਜਾਂ ਥੱਲੇ ਵਾਲੇ ਪਾਸੇ। ਉਹ ਮਤਲਬ ਐਡਾ ਵੱਡਾ ਇੰਜਨ ਹੈ ਔਰ ਇੰਨਾ ਕੰਪਲੈਕਸ ਹੈ ਕਿ ਮੈਨੂੰ ਸਮਝ ਹੀ ਨਹੀਂ ਆ ਰਹੀ ਕਿ ਇਹ ਹਿੱਸੇ ਕਿਹੜੀ ਚੀਜ਼ ਦੇ ਵਾਸਤੇ ਵਰਤੋਂ ਇਹਨਾਂ ਦੀ ਹੁੰਦੀ ਸੀ। ਪਰ ਤੁਸੀਂ ਦੇਖ ਸਕਦੇ ਹੋ ਕਿ ਇਹ ਲੋਹਾ ਇੰਨਾ ਮਜ਼ਬੂਤ ਹੈ ਕਿ 150 ਸਾਲ ਦਾ ਅਰਸਾ ਗੁਜ਼ਰਨ ਦੇ ਬਾਵਜੂਦ ਵਕਤ ਦੀਆਂ ਤਬਦੀਲੀਆਂ ਵੀ ਆਈਆਂ, ਬਾਰਿਸ਼ਾਂ ਦਾ ਪਾਣੀ ਵੀ ਇੱਥੇ ਆਇਆ, ਪਰ ਉਹਨਾਂ ਦੇ ਬਾਵਜੂਦ ਇਹਦੇ ਕਿੰਨੇ ਹਿੱਸੇ ਉਸੇ ਮਜ਼ਬੂਤੀ ਦੇ ਨਾਲ ਮੌਜੂਦ ਨੇ। ਇਸ ਪਾਸੇ ਜਾਈਏ ਤੇ ਅੱਗੇ ਸਾਨੂੰ ਰਸਤਾ ਬੰਦ ਹੈ ਜਿਹੜਾ ਜਿੱਥੇ ਆਪਾਂ ਨਹੀਂ ਜਾ ਸਕਦੇ, ਪਰ ਇਹ ਉਹ ਥੱਲੇ ਪਾਈਪ ਆ ਜਿਹੜੇ ਜਾ ਰਹੇ ਆ, ਜਿਹੜੇ ਕਿ ਸ਼ਾਇਦ ਪਾਣੀ ਦੇ ਪਾਈਪ ਨੇ। ਔਰ ਇੱਥੇ ਵੱਡੇ ਜਿਹੜੇ ਆਪਣਾ ਕੋਇਲੇ ਵਾਸਤੇ ਜਿਹੜਾ ਯੂਜ਼ ਹੁੰਦੇ ਸਨ ਉਹ ਪਾਈਪ ਵੀ ਹੈਗੇ ਨੇ। ਸੋ ਇੱਕ ਬਹੁਤ ਹੀ ਖੂਬਸੂਰਤ ਸੈਟਅਪ ਹੈ। ਔਰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਚੱਲਾਂ ਕਿ ਇਹਦੇ ਉੱਤੇ ਹੀ ਅਗਰ ਅਗਲੇ ਪਾਸੇ ਅਸੀਂ ਦੇਖਦੇ ਹਾਂ ਤੇ ਉਹ ਮੈਨੂਫੈਕਚਰਰ ਜਿਨ੍ਹਾਂ ਨੇ ਇਹਨੂੰ ਬਣਾਇਆ ਉਹਦਾ ਨਾਂ ਵੀ ਮੈਂਸ਼ਨ ਹੈ, ਹਥੋਰਨ ਡੇਵੇ, ਜਿਨ੍ਹਾਂ ਦਾ ਨਾਂ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਇਹਨਾਂ ਨੂੰ ਮੈਨੂਫੈਕਚਰ ਕੀਤਾ ਅਤੇ ਇਸ ਖੂਬਸੂਰਤ ਇੰਜਨ ਨੂੰ ਬਣਾਇਆ। ਉਹਨਾਂ ਦਾ ਅੱਗੇ ਨਾਂ ਵੀ, ਲੋਗੋ ਵੀ ਸਾਨੂੰ ਇਸ ਇੰਜਨ ਦੇ ਉੱਤੇ ਦੇਖਣ ਨੂੰ ਮਿਲਦਾ ਹੈ ਕਿ 150 ਸਾਲ ਦਾ ਸਮਾਂ ਲੰਘਣ ਦੇ ਬਾਵਜੂਦ ਵੀ ਇਹ ਆਪਣੀ ਥਾਂ ਦੇ ਉੱਤੇ ਮੌਜੂਦ ਹੈ। ਹਾਂਜੀ ਮਿੱਤਰ ਪਿਆਰਿਓ, ਜਿਹੜੇ ਮੈਂ ਤੁਹਾਨੂੰ 2 ਯੂਨਿਟਾਂ ਦੀ ਗੱਲ ਕੀਤੀ ਸੀ ਥੱਲੇ, ਮੈਂ ਬਿਲਕੁਲ ਜਿਹੜੇ ਮੇਰੇ ਕੋਲ ਪਹਿਲੇ ਖੱਬੇ ਪਾਸੇ ਯੂਨਿਟ ਸੀ ਮੈਂ ਉਸ ਥਾਂ ਦੇ ਉੱਤੇ ਖਲੋਤਾ। ਮੇਰੇ ਪਿੱਛੇ ਉਹ ਸੱਜੇ ਪਾਸੇ ਵਾਲਾ ਯੂਨਿਟ ਵੀ ਤੁਸੀਂ ਦੇਖ ਸਕਦੇ ਹੋ। ਉਹ ਜਿਹੜਾ ਯੂਨਿਟ ਦੱਸਿਆ ਜਾਂਦਾ ਹੈ ਕਿ ਉਸ ਯੂਨਿਟ ਦੇ ਰਾਹੀਂ ਜ਼ਮੀਨ ਤੋਂ ਪਾਣੀ ਲਿਆਇਆ ਜਾਂਦਾ ਸੀ, ਜ਼ਮੀਨ ਤੋਂ ਪਾਣੀ ਖਿੱਚਿਆ ਜਾਂਦਾ ਸੀ। ਔਰ ਇਹ ਜਿਹੜਾ ਯੂਨਿਟ ਜਿੱਥੇ ਮੈਂ ਇਸ ਸਮੇਂ ਖਲੋਤਾ, ਇਸ ਯੂਨਿਟ ਦੇ ਰਾਹੀਂ ਪਾਣੀ ਨੂੰ ਪੰਪ ਕਰਕੇ ਅੰਦਰ ਜਿਹੜਾ ਪਾਣੀ ਵਾਲਾ ਤਲਾਬ ਹੈ ਉੱਥੇ ਤੱਕ ਪਾਣੀ ਨੂੰ ਪਹੁੰਚਾਇਆ ਜਾਂਦਾ ਸੀ ਤਾਂ ਕਿ ਉੱਥੋਂ ਅੱਗੇ ਪਾਣੀ ਦੀ ਸਪਲਾਈ ਅੰਦਰੋਂ ਲਾਹੌਰ ਦੇ ਹਰ ਪਾਸੇ ਤੱਕ ਜਾ ਸਕੇ। ਇੱਕ ਗੱਲ ਇੱਥੇ ਵੇਖਿਓ ਤੁਸੀਂ, ਜਿਹੜੇ ਕਿ ਵੱਡੇ ਵੱਡੇ ਸਾਡੇ ਕੋਲ ਇੱਕ ਜਿਹੜੇ ਕੰਟੇਨਰ ਵਾਂਗੂ ਸਾਨੂੰ ਨਜ਼ਰ ਆ ਰਿਹਾ, ਡੱਬੇ ਨਜ਼ਰ ਆ ਰਿਹਾ। ਇਹ ਦੱਸਿਆ ਜਾਂਦਾ ਕਿ ਜਿਹੜੇ ਪਿਸਟਨ ਜਿਹੜੇ ਕਿ ਅੱਜ ਸਾਨੂੰ ਛੋਟੀ ਇੱਕ ਸ਼ਕਲ ਦੇ ਵਿੱਚ ਗੱਡੀਆਂ ਦੇ ਪਿਸਟਨ ਦੇਖਣ ਨੂੰ ਮਿਲਦੇ ਆ, ਉਹ ਪਿਸਟਨ ਦਾ ਕੰਮ ਕਰਦੇ ਸਨ। ਉਹਨਾਂ ਦੀ ਕਵਰੇਜ ਵਾਸਤੇ, ਉਹਨਾਂ ਦੀ ਸੇਫਟੀ ਵਾਸਤੇ ਇਹਨਾਂ ਨੂੰ ਬਣਾਇਆ ਗਿਆ। ਅਗਰ ਥੱਲੇ ਦੇਖਿਆ ਜਾਏ ਤਾਂ ਇਹਨਾਂ ਦੇ ਜਿਹੜੇ ਉਹ ਬਿਲਕੁਲ ਰੋਡ ਵਗੈਰਾ ਜਿਹੜੇ ਕਿ ਪਿਸਟਨ ਦੀ ਸ਼ਕਲ ਦੇ ਨਾਲ ਜਿਹੜੇ ਕਿ ਚੱਲਦੇ ਸਨ, ਨਾਲ ਵੀਲ ਘੁੰਮਦਾ ਸੀ, ਇੱਕ ਪ੍ਰੈਸ਼ਰ ਪੈਦਾ ਕਰਦੇ ਸੀ ਤਾਂ ਕਿ ਉਸ ਪ੍ਰੈਸ਼ਰ ਦੇ ਨਾਲ ਪਾਣੀ ਨੂੰ ਇੱਥੋਂ ਅੰਦਰ ਤੱਕ ਪੰਪ ਕੀਤਾ ਜਾ ਸਕੇ। ਕਿਉਂਕਿ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਇੱਥੋਂ ਅਗਰ ਅਸੀਂ ਪਾਣੀ ਵਾਲੇ ਤਲਾਅ ਦਾ ਰਸਤਾ ਟੋਟਲ ਨਾਪੀਏ ਤਾਂ ਘੱਟੋ ਘੱਟ 1 ਕਿਲੋਮੀਟਰ ਤੱਕ ਤੇ ਰਸਤਾ ਬਣਦਾ। ਸੋ ਇੰਨੀ ਦੂਰ ਤੱਕ ਪਾਣੀ ਨੂੰ ਪਹੁੰਚਾਉਣ ਵਾਸਤੇ ਇੱਕ ਵੱਡੇ ਸਿਸਟਮ ਦੀ ਜ਼ਰੂਰਤ ਸੀ। ਸੋ ਉਸੇ ਹਿਸਾਬ ਨਾਲ ਇੱਕ ਬਹੁਤ ਵੱਡਾ ਸੈਟਅਪ ਲਾਇਆ ਗਿਆ ਜਿਹਦੇ ਰਾਹੀਂ ਇਸ ਪਾਣੀ ਨੂੰ ਉਸ ਪਾਣੀ ਵਾਲੇ ਤਲਾਅ ਤੱਕ ਪਹੁੰਚਾਇਆ ਗਿਆ। ਅਤੇ ਇੱਕ ਗੱਲ ਜਿਹੜੀ ਦਰਸ਼ਕੋ ਬੜੀ ਖੂਬਸੂਰਤ ਇੱਥੇ ਦੇਖਣ ਨੂੰ ਮਿਲਦੀ ਹੈ ਕਿ ਹਥੋਰਨ ਡੇਵੇ ਨੇ ਇਸ ਸਿਸਟਮ ਨੂੰ ਬੜੇ ਹੀ ਘੱਟ ਟਾਈਮ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ। ਇਹਦੀ ਜਿਹੜੀ ਕੰਸਟਰਕਸ਼ਨ ਦੇ ਵਿੱਚ ਯੂਜ਼ ਹੋਣ ਵਾਲੇ ਸਪੇਅਰ ਪਾਰਟਸ ਹੈ ਇਹ ਸਾਰੇ ਹੀ ਇੰਗਲੈਂਡ ਤੋਂ ਇੰਪੋਰਟ ਹੁੰਦੇ ਸਨ, ਉੱਥੋਂ ਬਣਾ ਕੇ ਇੱਥੇ ਲਿਆਏ ਜਾਂਦੇ ਸਨ। ਫਿਰ ਇੱਥੇ ਆ ਕੇ ਇਹਨਾਂ ਸਾਰਿਆਂ ਨੂੰ ਅਸੈਂਬਲ ਕੀਤਾ ਜਾਂਦਾ ਸੀ ਤੇ ਅਸੈਂਬਲ ਕਰਨ ਤੋਂ ਬਾਅਦ ਇਹਨਾਂ ਨੂੰ ਵਰਕਿੰਗ ਦੇ ਵਿੱਚ ਲਿਆਂਦਾ ਗਿਆ। ਦਰਸ਼ਕੋ ਇੱਕ ਗੱਲ ਜਿਹੜੀ ਗੌਰ ਕਰਨ ਵਾਲੀ, ਜਿਹੜੀ ਅਸੀਂ ਤੁਹਾਨੂੰ ਬਾਰ-ਬਾਰ ਇਸ ਚੀਜ਼ ਦੇ ਵਿੱਚ ਮੈਂਸ਼ਨ ਕਰ ਰਹੇ ਹਾਂ ਕਿ ਇਹ ਬਿਲਡਿੰਗ ਔਰ ਇਹ ਸਾਰਾ ਸੈਟਅਪ ਕੋਈ 1 ਸਾਲ 2 ਸਾਲ ਜਾਂ 10-20 ਸਾਲ ਪੁਰਾਣਾ ਨਹੀਂ, ਘੱਟੋ ਘੱਟ 150 ਸਾਲ ਪੁਰਾਣਾ ਹੈ। ਪਰ ਇਹ ਸਾਰੀਆਂ ਚੀਜ਼ਾਂ ਅੱਜ ਵੀ ਉਸੇ ਸ਼ਕਲ ਦੇ ਵਿੱਚ ਮੌਜੂਦ ਹੈ। ਜੇਕਰ ਇਹਦੇ ਉੱਤੇ ਪ੍ਰੋਪਰ ਲਾਗਤ ਦੇ ਨਾਲ ਪ੍ਰੋਪਰ ਅਗਰ ਵਰਕ ਕੀਤਾ ਜਾਏ, ਮਜ਼ਦੂਰਾਂ ਨੂੰ ਲੈ ਕੇ, ਇੰਜੀਨੀਅਰ ਨੂੰ ਲੈ ਕੇ, ਤੇ ਮੈਨੂੰ ਲੱਗਦਾ ਇਹ ਸਿਸਟਮ ਦੁਬਾਰਾ ਵਰਕਿੰਗ ਦੇ ਵਿੱਚ ਹੋ ਸਕਦਾ ਹੈ। ਇਹਦੀ ਲਾਗਤ ਦੇ ਉੱਤੇ ਘੱਟੋ ਘੱਟ 17 ਤੋਂ 18 ਲੱਖ ਰੁਪਇਆ ਖਰਚ ਆਇਆ ਸੀ। ਜੇਕਰ ਅਸੀਂ ਅੱਜ ਦੇ ਹਿਸਾਬ ਨਾਲ ਅਮਾਊਂਟ ਦੀ ਗੱਲ ਕਰੀਏ ਤਾਂ ਇੱਕ ਬਹੁਤ ਵੱਡੀ ਅਮਾਊਂਟ ਬਣਦੀ ਹੈ। ਮਤਲਬ ਜੇ ਇਹ ਸੈਟਅਪ ਨੂੰ ਲਾਣਾ ਹੋਏ ਤੇ ਸਮਝੋ ਕਿ ਇੱਕ ਜ਼ਿਲ੍ਹੇ ਨੂੰ ਡਿਵੈਲਪ ਕਰਨ ਜਿੰਨਾ ਬਜਟ ਸਾਨੂੰ ਇਹਦੇ ਵਾਸਤੇ ਚਾਹੀਦਾ ਹੈ, ਜੋ ਕਿ ਇੱਕ ਭਾਰੀ ਅਮਾਊਂਟ ਹੈ ਔਰ ਇੱਕ ਬਹੁਤ ਔਖਾ ਕੰਮ ਹੈ। ਦਰਸ਼ਕੋ ਇਸ ਸਮੇਂ ਜਿਹੜਾ ਅਸੀਂ ਹਿੱਸਾ ਦੇਖ ਰਹੇ ਹਾਂ ਇਹ ਬਿਲਕੁਲ ਸਟੀਮ ਇੰਜਨ ਦੇ ਨਾਲ ਉਹ ਪਾਈਪ ਹੈ ਜਿਨ੍ਹਾਂ ਵਿੱਚੋਂ ਪਾਣੀ ਦੀ ਸਪਲਾਈ ਹੁੰਦੀ ਸੀ। ਤੁਸੀਂ ਇਹਨਾਂ ਦੇ ਉੱਤੇ ਦੇਖ ਸਕਦੇ ਹੋ ਕਿ ਕਿੱਦਾਂ ਚੂਨੇ ਤੇ ਗਾਰੇ ਨੂੰ ਉੱਤੇ ਲਾਇਆ ਗਿਆ। ਇਹ ਮੇਰੇ ਖਿਆਲ ਨਾਲ ਇਨਸੂਲੇਸ਼ਨ ਦਾ ਕੰਮ ਕਰ ਰਹੇ ਨੇ ਕਿਉਂਕਿ ਇੰਜਨ ਬਹੁਤ ਭਾਰਾ ਵੱਡਾ ਇੰਜਨ ਹੈ ਔਰ ਇਹਨੂੰ ਚੱਲਣ ਵਾਸਤੇ એનર્ਜੀ ਵੀ ਵੱਡੀ ਚਾਹੀਦੀ ਔਰ ਇਹ ਉਸੇ ਹਿਸਾਬ ਨਾਲ ਹੀਟ ਵੀ ਪੈਦਾ ਕਰਦਾ ਸੀ। ਸੋ ਪਾਣੀ ਦੀ ਸਪਲਾਈ ਨੂੰ ਠੰਡਾ ਰੱਖਣ ਵਾਸਤੇ ਇਹਦੇ ਉੱਤੇ ਇਨਸੂਲੇਸ਼ਨ ਵੀ ਕੀਤੀ ਗਈ ਹੈ। ਕਿਸ ਕਾਰਾਗਰੀ ਦੇ ਨਾਲ ਇਸ ਇਨਸੂਲੇਸ਼ਨ ਨੂੰ ਕੀਤਾ ਗਿਆ ਤਾਂ ਜੋ ਕਿ ਪਾਣੀ ਇਹਦੇ ਵਿੱਚ ਠੰਡਾ ਰਹੇ, ਉਹ ਪਾਣੀ ਗਰਮ ਨਾ ਹੋਏ ਜਿਹਨੂੰ ਅਸੀਂ ਅੰਦਰ ਸਪਲਾਈ ਕਰਦੇ ਹਾਂ। ਹਾਂਜੀ ਦਰਸ਼ਕੋ, ਆਪਾਂ ਤੁਹਾਨੂੰ ਦਿਖਾ ਰਹੇ ਹਾਂ ਉਹ ਇਤਿਹਾਸਿਕ ਬਿਲਡਿੰਗ
ਜਿਹਦੇ ਵਿੱਚ ਇੱਕ ਬਹੁਤ ਵੱਡਾ ਪਾਣੀ ਦਾ ਸਿਸਟਮ ਨਸਬ ਕੀਤਾ ਗਿਆ, ਇੱਕ ਸਟੀਮ ਇੰਜਨ ਨਸਬ ਕੀਤਾ ਗਿਆ ਜਿਹੜਾ ਕਿ ਪੂਰੇ ਲਾਹੌਰ ਦੇ ਅੰਦਰ ਪਾਣੀ ਸਪਲਾਈ ਕਰਦਾ ਸੀ। ਬਣੇ ਰਹੋ ਸਾਡੇ ਨਾਲ, ਇਹਦੇ ਬਹੁਤ ਸਾਰੇ ਅਜਿਹੇ ਇਤਿਹਾਸਿਕ ਹਿੱਸੇ, ਜਿਹੜੀਆਂ ਇਤਿਹਾਸਿਕ ਉਹ ਚੀਜ਼ਾਂ, ਉਹ ਬਹੁਤ ਖੂਬਸੂਰਤ ਇੰਜਨ ਅਤੇ ਜਿਹੜਾ ਜਿਸ ਕਾਰਾਗਰੀ ਦੇ ਨਾਲ ਇਹਦਾ ਕੰਮ ਕੀਤਾ ਗਿਆ, ਉਹ ਸਾਰੀਆਂ ਚੀਜ਼ਾਂ ਹਜੇ ਦਿਖਾਉਣੀਆਂ ਬਾਕੀ ਹੈ। ਤੁਸੀਂ ਬਣੇ ਰਹੋ ਸਾਡੇ ਨਾਲ, ਤੁਹਾਨੂੰ ਹੋਰ ਵੀ ਦੂਸਰੇ ਪਾਸੇ ਵੀ ਲੈ ਕੇ ਜਾਂਦੇ ਆ ਤੇ ਇੰਜਨ ਦੇ ਦੂਜੇ ਹਿੱਸੇ ਵੀ ਦਿਖਾਉਂਦੇ ਆ ਤੁਹਾਨੂੰ। ਮਿੱਤਰ ਪਿਆਰਿਓ, ਤੁਸੀਂ ਦੇਖ ਸਕਦੇ ਹੋ ਕਿੰਨੇ ਕਠਿਨ ਰਸਤਿਆਂ ਤੋਂ ਹੁੰਦੇ ਹੋਏ, ਕਿਉਂਕਿ ਇੱਥੇ ਇੰਜਨ ਦਾ ਕੰਮ ਚੱਲ ਰਿਹਾ ਹੈ ਅਤੇ ਖਸਤਾ ਹਾਲ ਵੀ ਹੈ, ਜਿਹਦੇ ਕਰਕੇ ਸਾਨੂੰ ਬੜਾ ਧਿਆਨ ਦੇ ਨਾਲ ਚੱਲਣਾ ਪੈ ਰਿਹਾ, ਕਿਉਂਕਿ ਜਾਨ ਦੀ ਸੇਫਟੀ ਬਹੁਤ ਜ਼ਰੂਰੀ ਹੈ। ਅੱਛਾ, ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਮੇਰੇ ਪਿੱਛੇ ਜਿਹੜਾ ਇੰਜਨ ਜਿਹੜਾ ਸੈਟਅਪ ਦੇਖ ਰਹੇ ਹੋ, ਜਿਹੜਾ ਬਿਲਕੁਲ ਸੱਜੇ ਪਾਸੇ ਜਿਹਦਾ ਮੈਂ ਜ਼ਿਕਰ ਕਰ ਰਿਹਾ ਸੀ, ਇਹ ਉਹ ਵੀਲ ਨੇ ਜਿਹੜੇ ਚੱਲਦੇ ਸੀ। ਇਹਦੇ ਬਿਲਕੁਲ ਪਿਛਲੇ ਪਾਸੇ ਉਹ ਸਟੀਮ ਇੰਜਨ ਹੈ, ਜਿੱਥੇ ਸਟੀਮ ਪੈਦਾ ਕੀਤੀ ਜਾਂਦੀ ਸੀ, ਜਿਹਦੇ ਕਰਕੇ ਇਹ ਵੀਲ ਚੱਲਦੇ ਸਨ। ਔਰ ਉਹ ਜਿਹੜੇ ਪਿਸਟਨ, ਬਿਲਕੁਲ ਇਹ ਜਿਹੜੇ ਤੁਸੀਂ ਮੇਰੇ ਪਿੱਛੇ ਰੋਡ ਦੇਖ ਰਹੇ ਹੋ, ਵੱਡੇ ਰੋਡ, ਇਹ ਪਿਸਟਨ ਦੇ ਰੋਡ ਹੈ, ਇੱਕ ਬਿਲਕੁਲ ਇਸ ਪਾਸੇ, ਇੱਕ ਦੂਸਰੇ ਪਾਸੇ ਉਹ ਜਿਹੜਾ ਪਿਸਟਨ ਚੱਲਦਾ ਸੀ। ਅਤੇ ਉੱਤੇ ਜਿਹੜੇ ਤੁਸੀਂ ਬਾਕਸ ਦੇਖ ਰਹੇ ਹੋ, ਜਿਹੜੇ ਕਿ ਡਰਮ ਬਣੇ ਹੋਏ ਆ, ਜਿਨ੍ਹਾਂ ਦੇ ਵਿੱਚ ਪਾਣੀ ਨੂੰ ਸਟੋਰ ਕੀਤਾ ਜਾਂਦਾ ਸੀ। ਇਹਨਾਂ ਡਰਮਾਂ ਦੇ ਵਿੱਚੋਂ ਪਾਣੀ ਹੁੰਦਾ ਹੋਇਆ ਫਿਰ ਅਸੀਂ ਦੇਖਿਆ ਜਾਏ ਤੇ ਇਹ ਵੱਡੇ ਪਾਈਪ ਜਿਹੜੇ ਲੱਗੇ ਹੋਏ ਨੇ, ਇਹਨਾਂ ਦੇ ਰਾਹੀਂ ਇਸ ਡਰਮ ਦੇ ਅੰਦਰ ਆਉਂਦਾ ਸੀ। ਜਿੰਨਾ ਸੈਟਅਪ ਤੁਸੀਂ ਉੱਤੇ ਦੇਖ ਰਹੇ ਹੋ ਮੇਰੇ, ਬਿਲਕੁਲ ਦੇਖੋ, ਇੱਕ ਤਕਰੀਬਨ ਘੱਟੋ ਘੱਟ ਕੋਈ 15-20 ਫੁੱਟ ਦਾ ਸੈਟਅਪ ਹੋਣਾ ਹੈ। ਇੰਨਾ ਹੀ ਸੈਟਅਪ ਸਾਨੂੰ ਥੱਲੇ ਵੀ ਦੇਖਣ ਨੂੰ ਮਿਲਦਾ ਹੈ, ਬੇਸਮੈਂਟ ਵਾਲੇ ਹਿੱਸੇ ਦੇ ਵਿੱਚ, ਔਰ ਉਹਦੇ ਅੰਦਰ ਵੀ ਐਡੀ ਹੀ ਭਾਰੀ ਮਸ਼ੀਨਰੀ ਯੂਜ਼ ਕੀਤੀ ਗਈ ਹੈ। ਇਹਦੇ ਬਿਲਕੁਲ ਪਿਛਲੇ ਪਾਸੇ ਉਹ ਇੰਜਨ ਰੂਮ ਹੈ, ਜਿਹਦੇ ਵਿੱਚ ਸਟੀਮ ਨੂੰ ਕ੍ਰੀਏਟ ਕੀਤਾ ਜਾਂਦਾ ਸੀ। ਸਟੀਮ ਭਾਵ ਜਿਹੜਾ ਕੋਇਲੇ ਦੀ ਮਦਦ ਨਾਲ ਕ੍ਰੀਏਟ ਕੀਤੀ ਜਾਂਦੀ ਸੀ। ਇਹ ਤੋਂ ਮੈਂ ਹੀ ਚੱਲਦੇ ਹਾਂ ਉਸ ਪਾਸੇ ਅਤੇ ਉਹ ਸੈਟਅਪ ਵੀ ਤੁਹਾਨੂੰ ਦਿਖਾਉਂਦੇ ਹਾਂ। ਬਣੇ ਰਹੋ ਸਾਡੇ ਨਾਲ। ਹਾਂਜੀ ਮਿੱਤਰ ਪਿਆਰਿਓ, ਤੁਸੀਂ ਦੇਖ ਸਕਦੇ ਹੋ ਕਿ ਅਸੀਂ ਤੁਹਾਨੂੰ ਉਸ ਇੰਜਨ ਰੂਮ ਦਾ ਹਰ ਇੱਕ ਹਿੱਸਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਵੇਂ ਪੁਰਾਣੇ ਵਕਤ ਦੇ ਵਿੱਚ ਇੰਜਨ ਵਰਕ ਕਰਦਾ ਸੀ। ਪਿੱਛੇ ਤੁਸੀਂ ਉਹ ਸਾਰੀ ਮੇਨ ਇੰਜਨ ਦੇ ਹਿੱਸੇ ਦੇਖੇ, ਜਿਹਦੇ ਤੋਂ ਪਾਣੀ ਸਭ ਤੋਂ ਪਹਿਲੇ ਤਾਂ ਜ਼ਮੀਨ ਤੋਂ ਲਿਆ ਜਾਂਦਾ ਸੀ, ਔਰ ਦੂਸਰੇ ਪਾਸੇ ਉਹ ਯੂਨਿਟ ਆ ਜਿੱਥੋਂ ਪਾਣੀ ਪੰਪ ਕਰਕੇ ਸ਼ਹਿਰ ਦੇ ਅੰਦਰ ਭੇਜਿਆ ਜਾਂਦਾ ਸੀ। ਹੁਣ ਮੈਂ ਜਿਸ ਹਿੱਸੇ ਦੇ ਵਿੱਚ ਮੌਜੂਦ ਹਾਂ, ਇਹ ਸਭ ਤੋਂ ਇੰਪੋਰਟੈਂਟ ਹਿੱਸਾ ਉਸ ਇੰਜਨ ਰੂਮ ਦਾ, ਕਿਉਂਕਿ ਇੱਥੇ ਉਹ ਜਗ੍ਹਾ ਹੈ ਜਿੱਥੇ ਸਾਰੀ ਹੀਟ ਕ੍ਰੀਏਟ ਕੀਤੀ ਜਾਂਦੀ ਸੀ, ਸਟੀਮ ਕ੍ਰੀਏਟ ਕੀਤੀ ਜਾਂਦੀ ਸੀ, ਜਿਸ ਸਟੀਮ ਦੇ ਨਾਲ ਉਹ ਇੰਜਨ ਚੱਲਦਾ ਸੀ। ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ। ਮੈਂ ਤੁਹਾਨੂੰ ਇਹਦੇ ਸਾਰੇ ਹਿੱਸਿਆਂ ਦੇ ਬਾਰੇ, ਕਿਉਂਕਿ ਇੱਕ ਬਹੁਤ ਪੁਰਾਣਾ ਇੰਜਨ ਹੈ, ਕਿਉਂਕਿ ਇੱਕ ਬਹੁਤ ਵੱਡਾ ਸੈਟਅਪ ਹੈ, ਪੂਰਾ ਤਾਂ ਆਪਾਂ ਤੁਹਾਨੂੰ ਐਲੈਬੋਰੇਟ ਨਹੀਂ ਕਰ ਸਕਦੇ, ਪਰ ਮੈਂ ਕੁਝ ਹਿੱਸੇ ਜਿਹੜੇ ਕਿ ਇੱਥੇ ਦੇਖ ਕੇ ਸਾਨੂੰ ਸਮਝ ਆ ਰਿਹਾ, ਉਹਨਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਕਿ ਤੁਸੀਂ ਸਭ ਤੋਂ ਪਹਿਲੇ ਇਹ ਦੇਖ ਸਕਦੇ ਹੋ ਕਿੰਨਾ ਖੂਬਸੂਰਤ ਹਿੱਸਾ ਹੈ, ਔਰ ਇਹ ਵੇਖੋ, ਇਹ ਸਭ ਤੋਂ ਪਹਿਲੇ ਇਹਨੂੰ ਮੂਵਿੰਗ ਟ੍ਰੇਲ ਕਹਿੰਦੇ ਆ, ਇਹਨੂੰ ਸਟਾਕਰ ਵੀ ਕਹਿੰਦੇ ਆ, ਕਿਉਂਕਿ ਇਹਦੇ ਉੱਤੇ ਇੱਥੇ ਜਦੋਂ ਬੰਦੇ ਖਲੋ ਕੇ, ਕਰਮਚਾਰੀ ਖਲੋ ਕੇ ਇਹਦੇ ਉੱਤੇ ਕੋਇਲਾ ਪਾਉਂਦੇ ਸੀ ਤੇ ਇਹ ਮੂਵ ਕਰਦਾ ਸੀ। ਇਹ ਜਿਹੜੀ ਸ਼ਾਫਟ ਤੁਸੀਂ ਦੇਖ ਰਹੇ ਹੋ, ਇਸੇ ਸ਼ਾਫਟ ਦੀ ਮਦਦ ਨਾਲ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਕ ਪੁਲੀ ਇੱਥੇ ਬਣੀ ਹੈ, ਇੱਕ ਬਿਲਕੁਲ ਇੱਥੇ ਦੰਦੇਦਾਰ ਪੁਲੀ ਬਣੀ, ਜਿਹਦੇ ਨਾਲ ਇਹਦੇ ਜ਼ੰਜੀਰ ਦੇ ਨਾਲ ਇਹ ਕਨੈਕਟਡ ਸੀਗਾ, ਚੇਨ ਦੇ ਨਾਲ ਕਨੈਕਟਡ ਸੀ, ਜਿਹਦੇ ਕਰਕੇ ਅੰਦਰ ਤੇ ਬਾਹਰ ਮੂਵ ਕਰਦਾ ਸੀ। ਇੱਥੋਂ ਬੰਦੇ ਖਲੋ ਕੇ ਇਹਦੇ ਉੱਤੇ ਕੋਇਲਾ ਪਾਉਂਦੇ ਸੀ ਅਤੇ ਅੰਦਰ ਭੱਠੀ ਸੀ, ਅੰਦਰ ਅੱਗ ਹੁੰਦੀ ਸੀ, ਜਿਹਦੇ ਨਾਲ ਕੋਇਲਾ ਬਰਨ ਆਊਟ ਹੁੰਦਾ ਸੀ ਕੰਟੀਨਿਊਸਲੀ। ਉਹ ਜਿਹੜਾ ਕਿ ਕੋਇਲਾ ਇਹਦੇ ਉੱਤੇ ਪਾਇਆ ਜਾਏ ਤੇ ਅੰਦਰ ਜਾਂਦਾ, ਜਿਵੇਂ ਭੱਠੀ ਦੇ ਅੰਦਰ ਜਾਂਦਾ ਸੀ ਕੋਇਲਾ, ਉੱਥੇ ਬਰਨ ਆਊਟ ਹੁੰਦਾ ਸੀ, ਇਹ ਦੁਬਾਰਾ ਬਾਹਰ ਵਾਪਸ ਆਉਂਦਾ ਸੀ, ਫਿਰ ਇਹਦੇ ਉੱਤੇ ਕੋਇਲਾ ਰੱਖ ਕੇ ਅੰਦਰ ਭੇਜਿਆ ਜਾਂਦਾ ਸੀ। ਔਰ ਉੱਤੇ ਤੁਸੀਂ ਦੇਖ ਸਕਦੇ ਹੋ, ਜਿਹੜੀ ਕਿ ਇੱਕ ਮੈਂ ਮੇਨ ਸ਼ੈ ਤੁਹਾਨੂੰ ਦਿਖਾਉਣਾ ਚਾਹੁੰਦਾ, ਤੁਸੀਂ ਉਹਦੇ ਉੱਤੇ ਲੋਗੋ ਦੇਖ ਸਕਦੇ ਹੋ, ਬੈਬਕੌਕ ਐਂਡ ਵਿਲਕੌਕਸ। ਇਹ ਉਹ ਕੰਪਨੀ ਹੈ ਜਿਹੜੀ 1867 ਦੇ ਵਿੱਚ ਐਸਟੈਬਲਿਸ਼ ਹੋਈ ਸੀ, ਜਿਹੜੇ ਕਿ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਸੀ ਬੋਇਲਰ ਬਣਾਉਣ ਵਾਸਤੇ। ਕਿ ਜਿਹੜੇ ਬੋਇਲਰ ਸੀ, ਸਟੀਮ ਇੰਜਨ ਸੀਗੇ, ਉਹਨਾਂ ਦੀ ਜਿਹੜੇ ਕਿ ਆਪਣਾ ਰੇਲਵੇ 'ਚ ਯੂਜ਼ ਹੁੰਦੇ ਆ, ਜਾਂ ਜਿਹੜੇ ਵੱਡੇ ਮਿਲਸ ਨੂੰ ਚਲਾਉਣ ਵਾਸਤੇ ਯੂਜ਼ ਹੁੰਦੇ ਆ, ਔਰ ਜਿਵੇਂ ਕਿ ਇਹ ਪਾਣੀ ਦੀ ਸਪਲਾਈ ਵਾਸਤੇ ਯੂਜ਼ ਹੋਇਆ, ਇਹ ਉਹਨਾਂ ਦਾ ਲੋਗੋ ਮੈਂਸ਼ਨ ਹੈ। ਔਰ ਇਹਦੇ ਉੱਤੇ 1913 ਦੱਸਦਾ ਹੈ ਕਿ ਪਹਿਲੀ ਜੰਗੇ ਅਜ਼ੀਮ ਤੋਂ ਪਹਿਲੇ ਦਾ ਇਹ ਸਾਡੇ ਕੋਲ ਬੋਇਲਰ ਮੌਜੂਦ ਹੈ, ਜਿਹਦੇ ਜ਼ਰੀਏ ਇਹਦੇ ਵਿੱਚ ਭਾਪ ਕ੍ਰੀਏਟ ਕਰਕੇ ਪਾਣੀ ਦੀ ਸਪਲਾਈ ਨੂੰ ਮੁਮਕਿਨ ਬਣਾਇਆ ਗਿਆ। ਅਤੇ ਬਹੁਤ ਹੀ ਖੂਬਸੂਰਤ ਹਿੱਸੇ ਇਹਦੇ ਨਾਲ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਇਹ ਤੁਸੀਂ ਦੇਖ ਸਕਦੇ ਹੋ ਪਿੱਛੇ ਮੇਰੇ ਉਹ ਦੇਖ ਸਕਦੇ ਹੋ, ਵਾਲ ਦੇਖ ਸਕਦੇ ਹੋ। ਇਹ ਵਾਲ ਦੇ ਜ਼ਰੀਏ ਪਾਣੀ ਦੀ ਜਿਹੜੀ ਸਪਲਾਈ ਸੀ ਇੱਥੇ ਆ ਕੇ ਵਾਲਾਂ ਦੇ ਜ਼ਰੀਏ ਬੰਦ ਕੀਤੀ ਜਾਂਦੀ ਸੀ। ਕਿਹਾ ਜਾਂਦਾ ਹੈ ਕਿ ਜਿਹੜਾ ਇਹ ਵਾਲਾ ਜਿਹੜਾ ਹਿੱਸਾ ਤੁਸੀਂ ਦੇਖ ਰਹੇ ਹੋ ਦਰਵਾਜ਼ਾ, ਇਹ ਉਦੋਂ ਖੋਲ੍ਹਿਆ ਜਾਂਦਾ ਸੀ ਜਦੋਂ ਇਹਨਾਂ ਦੀ ਸਫਾਈ ਕਰਨੀ ਹੁੰਦੀ ਸੀ, ਕਿਉਂਕਿ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਪਾਣੀ ਦੀ ਹੀਟ ਅਤੇ ਗੈਸਿਸ ਹੁੰਦੀ ਸੀ। ਜੇਕਰ ਇਹਨੂੰ ਅਸੀਂ ਅਚਾਨਕ ਓਪਨ ਕਰਦੇ ਹਾਂ, ਅਗਰ ਇਹਦੇ ਚੱਲਦੇ ਹੋਏ, ਤੇ ਕਿਸੇ ਦੀ ਵੀ ਇੱਥੇ ਜਿਹੜੀ ਸਕਿਨ ਆ ਉਹਨੂੰ ਜਲਾਉਣ ਵਾਸਤੇ ਇਹ ਦਰਵਾਜ਼ਾ ਕਾਫੀ ਸੀਗਾ।
ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਖਾਸਾ ਧਿਆਨ ਰੱਖਣੇ ਪੈਂਦਾ ਸੀ। ਇਹਦੇ ਉੱਤੇ ਮੂਵਿੰਗ ਟ੍ਰੇਲਸ ਬਣਾਈਆਂ ਗਈਆਂ ਤਾਂ ਕਿ ਇਹਦੇ ਉੱਤੇ ਬੰਦਾ ਚੱਲ ਕੇ ਆਸਾਨੀ ਨਾਲ ਇਹਨੂੰ ਮੋਨੀਟਰ ਕਰ ਸਕੇ, ਇਹਨੂੰ ਦੇਖ ਸਕੇ। ਇਸ ਤੋਂ ਇਲਾਵਾ ਅਸੀਂ ਇਹਦੇ ਅਗਰ ਨੁੱਕਰਾਂ ਦੇ ਵਿੱਚ ਆਰਚ ਦੇ ਵਿੱਚ ਦੇਖਦੇ ਹਾਂ ਤੇ ਸਾਨੂੰ ਇਹਦੇ ਹੀਟ ਵਾਸਤੇ ਟੈਂਪਰੇਚਰ ਦਾ ਵੀ ਪਤਾ ਲੱਗਦਾ ਸੀ ਕਿ ਇੱਥੇ ਕਿੰਨਾ ਟੈਂਪਰੇਚਰ ਹੈ, ਕਿੰਨਾ ਇੱਥੇ ਮੇਨਟੇਨ ਕਰਨਾ ਟੈਂਪਰੇਚਰ, ਕਿੰਨੀ ਉਹਦੀ ਜ਼ਰੂਰਤ ਹੁੰਦੀ ਹੈ। ਇਹਦੇ ਅੰਦਰ ਅਗਰ ਦੇਖਿਆ ਚੱਲੇ ਤੇ ਇਹਦੇ ਅੰਦਰ ਇਹ ਭੱਠੀ ਹੈ ਜਿਹਦੇ ਅੰਦਰ ਅਸੀਂ ਉੱਥੇ ਦੇਖਿਆ ਜਾਂਦਾ ਸੀ ਕਿ ਅੱਗ ਦਾ ਤਵਾਜ਼ਨ ਦੇਖਿਆ ਜਾਂਦਾ ਸੀ ਕਿ ਕਿੰਨੀ ਅੱਗ ਚਾਹੀਦੀ ਹੈ ਤਾਂ ਕਿ ਉਸ ਹਿਸਾਬ ਦੇ ਨਾਲ ਇਸ ਇੰਜਨ ਨੂੰ ਚਲਾਇਆ ਜਾ ਸਕੇ। ਮਤਲਬ ਤੁਸੀਂ ਦਰਸ਼ਕੋ ਦੇਖ ਸਕਦੇ ਹੋ ਕਿ ਇੱਕ ਕਮਰੇ ਦੇ ਅੰਦਰ ਮਤਲਬ ਐਡਾ ਵੱਡਾ ਸੈਟਅਪ ਹੈ, ਅਕਲ ਦੇਖ ਕੇ ਦੰਗ ਰਹਿ ਜਾਂਦੀ ਹੈ। ਸਭ ਤੋਂ ਪਹਿਲੇ ਜਦੋਂ ਅਸੀਂ ਇੱਥੇ ਆਉਂਦੇ ਹਾਂ ਤੇ ਐਡੇ ਵੱਡੇ ਸੈਟਅਪ ਨੂੰ ਲਾਉਣਾ ਹੀ ਇੱਕ ਬਹੁਤ ਕਾਰੀਗਰੀ ਦਾ ਕੰਮ ਹੈ। ਔਰ ਉੱਤੋਂ ਉਸ ਸਮੇਂ ਦੇ ਵਿੱਚ, ਉਸ ਵੇਲੇ ਦੇ ਵਿੱਚ ਜਦੋਂ ਟੈਕਨੋਲੋਜੀ ਆਪਣੇ ਅਰੂਜ ਤੇ ਨਹੀਂ ਸੀ, ਅੱਜ ਤੇ ਟੈਕਨੋਲੋਜੀ ਬਹੁਤ ਜ਼ਿਆਦਾ ਅਰੂਜ ਦੇ ਉੱਤੇ ਹੈ, ਪਰ ਇਹਨਾਂ ਚੀਜ਼ਾਂ ਨੂੰ ਮੂਵ ਕਰਕੇ ਇੰਗਲੈਂਡ ਤੋਂ ਇਸ ਸਬ ਕੰਟੀਨੈਂਟ ਦੀ ਧਰਤੀ ਤੇ ਲਿਆ ਕੇ ਇੱਥੇ ਫਿਰ ਇਹਨੂੰ ਨਸਬ ਕਰਨਾ। ਔਰ ਸਭ ਤੋਂ ਵੱਡੀ ਗੱਲ, ਜੇਕਰ ਇਹਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਜਾਏ ਫਿਰ ਇਹਨਾਂ ਦੀ ਮੇਨਟੇਨੈਂਸ ਵਾਸਤੇ ਲੋਕਾਂ ਨੂੰ ਲਿਆਉਣਾ, ਜਿਹੜੇ ਆਪਣੇ ਕਾਰੀਗਰ ਨੇ, ਜਿਹੜੇ ਇੰਜੀਨੀਅਰ ਹੈ, ਉਹਨਾਂ ਦੀ ਮੂਵਿੰਗ ਵੀ ਬੜੀ ਇੱਕ ਔਖੀ ਸੀ। ਸੋ ਐਡੇ ਵੱਡੇ ਸੈਟਅਪ ਨੂੰ ਮੈਨੇਜ ਕਰਨ ਵਾਸਤੇ ਇੱਦਾਂ ਲੱਗਦਾ ਕਿ ਜਿਵੇਂ ਅੰਦਰ ਇੱਕ ਪੂਰਾ ਸਿਸਟਮ ਪਿਆ, ਜਿਵੇਂ ਇੱਕ ਅਸੀਂ ਦੇਖਦੇ ਹਾਂ। ਔਰ ਇੱਕ ਜਿਹੜੀ ਖਾਸ ਗੱਲ ਇੱਥੇ ਦੇਖਣ ਨੂੰ ਮਿਲ ਰਹੀ ਹੈ ਕਿ ਇਹਦੇ ਅੰਦਰ ਭੱਠੀ ਹੈ, ਪਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ, ਇਹ ਵਾਲਾ ਸੈਟਅਪ ਸਾਰਾ ਇੱਟਾਂ ਦਾ ਲਾਇਆ ਗਿਆ। ਕਿਉਂਕਿ ਇਹਨੂੰ ਲੋਹੇ ਦਾ ਕਿਉਂ ਨਹੀਂ ਬਣਾਇਆ ਗਿਆ? ਕਿਉਂਕਿ ਅੰਦਰ ਭੱਠੀ ਜਦੋਂ ਚੱਲਦੀ ਸੀ, ਗਰਮੈਸ਼ ਹੁੰਦੀ ਸੀ, ਬੜੀ ਹੀਟ ਪੈਦਾ ਹੁੰਦੀ ਸੀ। ਜੇਕਰ ਬੰਦੇ ਇੱਥੋਂ ਲੰਘਦੇ ਤੇ ਉਹਨਾਂ ਦੀ ਸਕਿਨ ਬਰਨ ਆਊਟ ਹੋ ਸਕਦੀ ਸੀ। ਫਿਰ ਉਹਦੇ ਵਾਸਤੇ ਉਹਨਾਂ ਨੇ ਇੱਟਾਂ ਦਾ ਸਿਸਟਮ ਬਣਾਇਆ ਤਾਂ ਕਿ ਉਸ ਭੱਠੀ ਨੂੰ ਕਵਰ ਕੀਤਾ ਜਾਏ ਤੇ ਜਿਹੜਾ ਵਿੱਚ ਤਕਨੀਕੀ ਕੰਮ ਸੀ ਉਹ ਸਾਰਾ ਉਸੇ ਮਸ਼ੀਨਰੀ ਦੇ ਰਾਹੀਂ ਕੀਤਾ ਜਾਂਦਾ ਸੀ। ਇਸ ਤੋਂ ਇਲਾਵਾ ਅਗਰ ਅਸੀਂ ਉੱਤੇ ਛੱਤ ਵੱਲ ਦੇਖੀਏ ਤੇ ਛੱਤ ਦੀ ਉਚਾਈ ਵੀ ਬਹੁਤ ਹੈ ਔਰ ਉਹਦੇ ਉੱਤੇ ਜਿਹੜਾ ਕੰਮ ਸਾਨੂੰ ਦੇਖਣ ਨੂੰ ਮਿਲਦਾ, ਲੋਹੇ ਅਤੇ ਲੱਕੜੀ ਦਾ ਕੰਮ ਦੇਖਣ ਨੂੰ ਮਿਲਦਾ। ਔਰ ਇਹਦੀ ਇੱਕ ਵਜ੍ਹਾ, ਜਿਵੇਂ ਕਿ ਮੈਂ ਪਹਿਲੇ ਵੀ ਦੱਸਿਆ ਸੀ, ਕਿ ਜੇਕਰ ਅਸੀਂ ਛੱਤ ਨੂੰ ਆਪਾਂ ਬਣਾਉਂਦੇ ਹਾਂ, ਫੁੱਲ ਕਵਰ ਕਰ ਦਿੰਦੇ ਹਾਂ, ਤੇ ਇਸ ਇੰਜਨ ਨੂੰ ਅਗਰ ਕੱਲ੍ਹ ਨੂੰ ਤਬਦੀਲ ਕਰਨ ਦੀ ਲੋੜ ਪੈਂਦੀ ਹੈ ਤੇ ਇਹ ਜਦੋਂ ਇੰਜਨ ਤਬਦੀਲ ਕੀਤਾ ਜਾਏਗਾ ਤਾਂ ਸਾਨੂੰ ਛੱਤ ਰਿਮੂਵ ਕਰਨੀ ਪਏਗੀ, ਕਿਉਂਕਿ ਇਹ ਵੱਡਾ ਸੈਟਅਪ ਹੈ, ਦੀਵਾਰ ਤੇ ਰਿਮੂਵ ਨਹੀਂ ਕਰ ਸਕਦੇ। ਫਿਰ ਇਹਦੇ ਸਿਸਟਮ ਜਿਹੜਾ ਛੱਤ ਦਾ ਉਹ ਇੱਦਾਂ ਬਣਾਇਆ ਗਿਆ ਕਿ ਇਸ ਸਿਸਟਮ ਨੂੰ ਅਗਰ ਖਰਾਬ ਹੁੰਦਾ ਤੇ ਇਹਨੂੰ ਰਿਪੇਅਰ ਜਾਂ ਇੱਥੋਂ ਮੂਵ ਕੀਤਾ ਜਾਏ। ਅਤੇ ਬਹੁਤ ਹੀ ਕਮਾਲ ਦਾ ਢਾਂਚਾ, ਸਾਰੀਆਂ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਦੀਆਂ। ਇਹ ਸਾਹਮਣੇ ਜਿਹੜੀ ਇੱਕ ਪੌੜੀਆਂ ਚੜ੍ਹਦੀਆਂ ਉੱਤੇ ਦੇਖ ਰਹੇ ਹੋ, ਇਹ ਸਾਰਾ ਉੱਤੇ ਮੇਨਟੇਨੈਂਸ ਵਾਸਤੇ, ਉੱਤੇ ਮੋਨੀਟਰ ਕਰਨ ਵਾਸਤੇ ਬਣਾਈਆਂ ਗਈਆਂ ਸੀ। ਇਸ ਤੋਂ ਇਲਾਵਾ ਬਿਲਕੁਲ ਮੇਰੇ ਉੱਤਲੇ ਪਾਸੇ, ਦੋਨਾਂ ਪਾਸੇ ਜਿਹੜੇ 2 ਯੂਨਿਟ ਬਣੇ, ਇੱਕ ਉਸ ਪਾਸੇ ਇੱਕ ਇਸ ਪਾਸੇ, ਇਹਦੇ ਉੱਤੇ ਵੱਡੇ ਡਰਮ ਹੈ। ਇਹ ਡਰਮ ਕੀ ਕੰਮ ਕਰਦੇ ਸੀ ਕਿ ਜਿਹੜੀ ਸਟੀਮ ਸੀ, ਜਿਹੜਾ ਵਾਟਰ ਦੇ ਜ਼ਰੀਏ ਜਿਹੜੀ ਸਟੀਮ ਬਣਾਈ ਜਾਂਦੀ ਸੀ, ਉਹ ਸਟੀਮ ਨੂੰ ਪਹਿਲੇ ਡਰਮਾਂ ਦੇ ਵਿੱਚ ਫਿਲ ਕੀਤਾ ਜਾਂਦਾ ਸੀ। ਫਿਰ ਉਹਦੇ ਵਿੱਚ ਹਲਕੀ ਜਿਹੀ ਨੋਜ਼ਲ ਖੋਲ੍ਹ ਕੇ ਜਿਹੜੇ ਛੋਟੇ ਪਾਈਪ ਹੈ ਉਹਦੇ ਜ਼ਰੀਏ ਚਾਰੇ ਚੁਫੱਕੇ ਸਾਨੂੰ ਪਾਈਪ ਦੇਖਣ ਨੂੰ ਮਿਲਦੇ ਆ। ਔਰ ਉਹਨਾਂ ਪਾਈਪਾਂ ਦੇ ਉੱਤੇ ਇਨਸੂਲੇਸ਼ਨ ਵੀ ਦੇਖਣ ਨੂੰ ਮਿਲਦੀ ਹੈ, ਕਿਉਂਕਿ ਇਸ ਪਾਸੇ ਤੋਂ ਇੱਕ ਕਮਰੇ ਤੋਂ ਦੂਜੇ ਕਮਰੇ ਤੱਕ ਸਟੀਮ ਨੂੰ ਪਹੁੰਚਾਉਣਾ ਔਰ ਉਹ ਸਟੀਮ ਜ਼ਾਇਆ ਨਾ ਹੋਏ, ਉਹਦੀ ਇਨਸੂਲੇਸ਼ਨ ਵੀ ਬਕਾਇਦਾ ਕੀਤੀ ਜਾਂਦੀ ਸੀ ਤਾਂ ਕਿ ਇੰਜਨ ਦੀ ਐਫੀਸ਼ੀਐਂਸੀ 100% ਰਹੇ। ਸੋ ਤੁਸੀਂ ਇਹ ਦੇਖ ਸਕਦੇ ਹੋ ਕਿ ਮੇਰੀ ਤੇ ਇਹ ਸੋਚ ਦੰਗ ਰਹਿ ਰਹੀ ਹੈ ਜਦੋਂ ਮੈਂ ਸਾਰੀਆਂ ਚੀਜ਼ਾਂ ਨੂੰ ਦੇਖ ਰਿਹਾ ਕਿ ਐਡਾ ਵੱਡਾ ਸੈਟਅਪ ਲਾਉਣਾ, ਔਰ ਉਹ ਵੀ 150 ਸਾਲ ਪਹਿਲੇ। ਇਹ ਕਿਸੇ ਇੱਕ ਸ਼ਾਹਕਾਰ ਤੋਂ ਘੱਟ ਨਹੀਂ। ਇਸ ਤੋਂ ਇਲਾਵਾ ਮੇਰੇ ਕੋਲ ਉਹ ਬੇਸਮੈਂਟ ਵੀ ਹੈਗੀ ਹੈ ਜਿਹਦੇ ਅੰਦਰ ਅਸੀਂ ਤਾਂ ਸਿਸਟਮ ਦਾ ਸਿਰਫ ਅੱਧਾ ਹਿੱਸਾ ਦੇਖਿਆ ਹੈ। ਉਹਦੇ ਤੋਂ ਇਲਾਵਾ ਜਿਹੜਾ ਬੇਸਮੈਂਟ ਦੇ ਅੰਦਰ ਹਿੱਸਾ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਚਾਹਾਂਗਾ, ਔਰ ਜਿਹੜੇ ਪਾਈਪਾਂ ਰਾਹੀਂ ਜਦੋਂ ਜ਼ਮੀਨ ਤੋਂ ਪਾਣੀ ਲਿਆਇਆ ਜਾਂਦਾ ਸੀ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਅਸੀਂ ਹੁਣ ਚੱਲਦੇ ਹਾਂ ਬਿਲਕੁਲ ਬੇਸਮੈਂਟ ਦੇ ਵਿੱਚ, ਉੱਥੇ ਵੀ ਤੁਹਾਨੂੰ ਦਿਖਾਉਂਦੇ ਹਾਂ ਇੰਜਨ ਦੇ ਹਿੱਸੇ। ਹਾਂਜੀ ਮਿੱਤਰ ਪਿਆਰਿਓ, ਜਿਵੇਂ ਹੀ ਆਪਾਂ ਥੱਲੇ ਬੇਸਮੈਂਟ ਵਾਲੇ ਹਿੱਸੇ ਵੱਲ ਜਾ ਰਹੇ ਸੀ ਤੇ ਇੱਕ ਬਹੁਤ ਹੀ ਮੇਨ ਹਿੱਸਾ ਜਿਹੜਾ ਤੁਹਾਨੂੰ ਦਿਖਾਉਣਾ ਬਹੁਤ ਜ਼ਰੂਰੀ ਸੀ। ਇਹ ਤੁਸੀਂ ਜਿਹੜੇ ਟਰਮੀਨਲ ਦੇਖ ਰਹੇ ਹੋ, ਇਹ ਤਕਰੀਬਨ 8 ਟਰਮੀਨਲ ਇੱਥੇ ਬਣਾਏ ਗਏ। ਇਹਨਾਂ ਦੇ ਜ਼ਰੀਏ ਹੀ ਜਿਹੜਾ ਪਾਣੀ ਵਾਲਾ ਤਲਾਬ ਹੈ ਉੱਥੋਂ ਤੱਕ ਪਾਣੀ ਸਪਲਾਈ ਕੀਤਾ ਜਾਂਦਾ ਸੀ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਾਣੀ ਵਾਲੇ ਤਲਾਬ ਦੇ ਵਿੱਚ 4 ਉੱਥੇ ਕੰਟੇਨਰ ਵੱਡੇ ਬਣਾਏ ਗਏ ਜਿਨ੍ਹਾਂ ਦੇ ਵਿੱਚ ਪਾਣੀ ਸਟੋਰ ਹੁੰਦਾ ਸੀ। ਤੇ ਇੱਥੇ ਅਗਰ ਅਸੀਂ ਦੇਖੀਏ ਤੇ ਜਿਹੜੇ ਵਾਟਰ ਆਊਟਲੈਟ ਦੀ ਤਾਦਾਦ ਹੈ ਇਹ ਤਕਰੀਬਨ 8 ਬਣਦੀ ਹੈ। ਮਤਲਬ ਹਰ ਇੱਕ ਟੈਂਕ ਵਾਸਤੇ 2 ਵਾਟਰ ਜਿਹੜੇ ਆਊਟਲੈਟ ਆ, ਜਿਹੜੀ ਸਪਲਾਈ ਉਹ ਯੂਜ਼ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਅਗਰ ਅਸੀਂ ਉੱਤੇ ਦੇਖੀਏ ਤੇ ਉੱਤੇ ਵੀ ਸਾਨੂੰ ਇੱਕ ਬਹੁਤ ਹੀ ਸੋਹਣੀ ਮਸ਼ੀਨਰੀ ਦੇਖਣ ਨੂੰ ਮਿਲਦੀ ਹੈ। ਕਿਹਾ ਜਾਂਦਾ ਹੈ ਕਿ ਇੱਥੇ ਵੀ ਇੱਕ ਕਰਮਚਾਰੀ ਖੜਾ ਹੋ ਕੇ ਅੰਦਰ ਦਾ ਟੈਂਪਰੇਚਰ ਮੈਨੇਜ ਕਰਦਾ ਸੀ, ਕਿਉਂਕਿ ਜਿਹੜੇ ਬੰਦੇ ਅੰਦਰ ਕੰਮ ਕਰਦੇ ਸੀ ਉਹਨਾਂ ਵਾਸਤੇ 40 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਨੂੰ ਮੇਨਟੇਨ ਕੀਤਾ ਜਾਂਦਾ ਸੀ। ਜੇਕਰ ਕਿਸੇ ਕਾਰਨ ਅੰਦਰ ਸਟੀਮ ਦੇ ਕਰਕੇ ਟੈਂਪਰੇਚਰ ਜ਼ਿਆਦਾ ਹੁੰਦਾ ਸੀ ਤੇ ਇਹਨਾਂ ਵਾਲਵਸ ਆਊਟਲੈਟ ਦੇ ਜ਼ਰੀਏ ਉਹਨਾਂ ਨੂੰ ਜਿਹੜੀ ਐਕਸਟਰਾ ਹਵਾ ਸੀ, ਗਰਮ ਹਵਾ ਸੀ, ਸਟੀਮ 'ਚ ਉਹਨੂੰ ਬਾਹਰ ਕੱਢਿਆ ਜਾਂਦਾ ਸੀ ਤਾਂ ਕਿ ਅੰਦਰ ਜਿਹੜੇ ਬੰਦੇ ਕੰਮ ਕਰ ਰਹੇ ਆ ਉਹਨਾਂ ਦੀ ਜ਼ਿੰਦਗੀ ਸੇਫ ਰਵੇ। ਹੁਣ ਇੱਥੋਂ ਹੀ ਅਸੀਂ ਚੱਲਦੇ ਹੋਏ ਬੇਸਮੈਂਟ ਦੇ ਵਿੱਚ ਜਾਵਾਂਗੇ। ਉੱਥੇ ਬੇਸਮੈਂਟ ਦੇ ਅੰਦਰ ਜਿਹੜੇ ਮੌਜੂਦ ਹਿੱਸੇ ਆ ਤੁਹਾਨੂੰ ਉਹ ਵੀ ਦਿਖਾਉਂਦੇ ਆ, ਬਣੇ ਰਹੋ ਸਾਡੇ ਨਾਲ।
हाँ जी मित्र प्यारिओ, तुसीं हुण एक कठिन रस्ता मेरे सामने देख सकते हो कि ये इंजन इन्ना कुछ खूबसूरत है, इन्ने खूबसूरत पार्ट है। असीं चाहुंदे हां कि तुहानूं असीं इहदे हर नुक्कड़ तो दिखाउण दी कोशिश कर रहे हैं ताकि तुसीं इतिहास तो जाणू हो सको कि पुराने वक्त दे विच किस खूबसूरती अते कारागरी दे नाल इहदा काम कीता गया है। असीं इत्थे आके इन्ने हैरान हो रहे हैं। मैं चाहना कि चीज़ां तुसीं देखो ਉਹ ਤੁਸੀਂ ਜਾਣ ਸਕੋ ਇਹਦੇ ਬਾਰੇ। ਪਰ ਉਮੀਦ ਕਰਦੇ ਹਾਂ ਕਿ ਅਗਰ ਜੇ ਤੁਹਾਨੂੰ ਕਦੇ ਆਉਣ ਦਾ ਸਮਾਂ ਇੱਥੇ ਮਿਲਦਾ ਹੈ ਤਾਂ ਤੁਸੀਂ ਇਹ ਚੀਜ਼ ਨੂੰ ਆ ਕੇ ਵਿਜ਼ਿਟ ਵੀ ਕਰੋ। हाँ जी मित्र प्यारो, जिवें ही आपां पौड़ियां तो उतरते हैं तो वो बिल्कुल खब्बे पासे आते हैं तो सानू वो सारे टैंक नज़र आते हैं, वो सिलेंडर नज़र आते हैं जिहदे अंदर स्टीम नू स्टोर किया जाता सी। तुसीं ये वेख सकते हो मेरे पिछे वो सारे टैंक मौजूद ने जिन्हां विच उस समय स्टीम नू स्टोर किया जाता सी, जिहड़ी कि आपां पिछे इंजन रूम दे विच देखिया सी जिथे स्टीम क्रिएट हुंदी सी, इहदे विच लिया के स्टोर किया जाता सी। फिर ये करदे सन कि जिहड़े पिस्टन इहदे पिछे मौजूद ने उन्हां पिस्टन नू मदद करदे सन कि अप एंड डाउन मूव करन दे विच। और जिद्दां ही पिस्टन अप एंड डाउन मूव करदे सन उन्हां दे मोमेंटम नू बरकरार रखण वास्ते इत्थे जिहड़ी गोल सानू व्हील नज़र आंदा जिहदा डायमीटर 3 ਤੋਂ 5 मीटर का डायामीटर आ ਉਹਦਾ ਉਹਦੇ ਜ਼ਰੀਏ ਇਹਦੇ ਸਾਰੀ ਮੋਸ਼ਨ ਨੂੰ ਕੰਟਰੋਲ ਕੀਤਾ ਜਾਂਦਾ ਸੀ। ਔਰ ਜਿਹੜਾ ਪਾਣੀ ਹੈ, ਪਾਣੀ ਇਸ ਜਿਹੜੇ ਬਿਲਕੁਲ ਮੇਰੇ ਸਾਹਮਣੇ ਉਹ ਸਪਲਾਈ ਹੈ ਜਿੱਥੋਂ ਪਾਣੀ ਲਿਆ ਜਾਂਦਾ ਸੀ, ਉਹ ਸਾਰਾ ਪਾਣੀ ਇਹਨਾਂ ਟੈਂਕਾਂ ਦੇ ਵਿੱਚ ਆ ਕੇ ਸਟੋਰ ਹੁੰਦਾ ਸੀ। ਇਹ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਸਾਡੇ ਜਿਹੜੇ ਟੈਂਕ ਇਹਨਾਂ ਵਿੱਚ ਪਾਣੀ ਸਟੋਰ ਹੁੰਦਾ ਸੀ। ਔਰ ਜਿਹੜੀ ਸਟੀਮ ਹੈ ਉਹ ਛੋਟੇ ਪਾਈਪਾਂ ਦੇ ਜ਼ਰੀਏ ਉਹ ਸਟੀਮ ਨੂੰ ਇਹਦੇ ਵਿੱਚ ਲਿਆਂਦਾ ਜਾਂਦਾ ਸੀ, ਸਟੀਮ ਨੂੰ ਸਟੋਰ ਕੀਤਾ ਜਾਂਦਾ ਸੀ। ਔਰ ਜਦੋਂ ਸਟੀਮ ਦੀ ਮਦਦ ਦੇ ਨਾਲ ਇੰਜਨ ਚੱਲਦਾ ਸੀ ਤੇ ਇੰਜਨ ਦੇ ਚੱਲਣ ਦੇ ਨਾਲ ਉਹ ਪਾਣੀ ਨੂੰ ਪੰਪ ਕਰਕੇ ਦੂਸਰੇ ਪਾਸੇ ਔਰ ਦੂਸਰੇ ਪਾਸੇ ਤੋਂ ਲੈ ਕੇ ਉਸ ਜਿਹੜੇ ਜਿੱਥੇ ਆਪਾਂ ਪਾਣੀ ਪਹੁੰਚਾਉਂਦੇ ਸੀ ਸਪਲਾਈ, ਜਿਹਨੂੰ ਅਸੀਂ ਪਾਣੀ ਵਾਲਾ ਤਲਾਬ ਕਹਿੰਦੇ, ਉੱਥੇ ਤੱਕ ਲੈ ਕੇ ਜਾ ਜਾਂਦੇ ਸੀ। ਮੇਰੇ ਪਿੱਛੇ ਤੁਸੀਂ ਇਹ ਪਾਣੀ ਦੀ ਸਪਲਾਈ ਦੇਖ ਸਕਦੇ ਹੋ। ਅੰਦਰ ਬਹੁਤ ਡਾਰਕ ਹਨੇਰਾ ਹੈਗਾ ਤੇ ਮੈਨੂੰ ਲੱਗਦਾ ਕਿ ਸ਼ਾਇਦ ਕੋਈ ਹੋਰ ਵੀ ਚੀਜ਼ਾਂ ਦਾ ਅੰਦਰ ਮੌਜੂਦ ਨਾ ਹੋਣ, ਜਿਵੇਂ ਕਿ ਕੋਈ ਸੱਪ ਸਲੂੰਗੇ। ਇਸ ਕਰਕੇ ਮੈਂ ਇੱਥੇ ਹੀ ਤੁਹਾਨੂੰ ਰਹਿ ਕੇ ਦਿਖਾਉਣਾ ਚਾਹਾਂਗਾ ਕਿ ਇਹ ਉਹ ਪਾਣੀ ਜਿੱਥੋਂ ਜ਼ਮੀਨ ਤੋਂ ਪਾਣੀ ਲਿਆ ਜਾਂਦਾ ਸੀ, ਪਾਣੀ ਨੂੰ ਕਲੈਕਟ ਕਰਕੇ ਇਹ ਇੰਜਨ ਦੇ ਵਿੱਚ ਲਿਆਇਆ ਜਾਂਦਾ ਸੀ। ਫਿਰ ਇੱਥੋਂ पंप करके दूसरे पासे और दूसरे पंप तो स्टीम के जरिए सारा इंजन चलता सी और ये सारे पानी नू ले जाके उस पानी वाले तलाब तक पहुँचाया जाता सी। दर्शकों तुसीं देख सकते हो कि असीं उत्ते एडा वड्डा सैटअप देख रहे सी, पर जो असीं थल्ले आने आ थल्ले भी एक बहुत वड्डा सैटअप देखने को मिलता है। मैनूं लगता है कि जेकर असीं अज ये सारी मशीनरी लाइए तो सानूं अरबां रुपए की लागत चाहिए है इनू लाउण वास्ते। ਅਤੇ ਔਰ ਇਹ ਕਾਰੀਗਰੀ ਇਹਨੂੰ ਮੇਨਟੇਨੈਂਸ ਵਾਸਤੇ ਕਿੰਨੇ ਕੁ ਬੰਦੇ ਇੱਥੇ ਕੰਮ ਕਰਦੇ ਹੋਣਗੇ, ਕਿਉਂਕਿ ਦੱਸਿਆ ਜਾਂਦਾ ਹੈ ਇਤਿਹਾਸ 'ਚ ਲਿਖਿਆ ਗਿਆ ਕਈ ਡੈਕਡਸ ਤੱਕ ਇਹ 24/7 ਇੰਜਨ ਚੱਲਦਾ ਸੀ। ਸੋ ਪਾਣੀ ਦੀ ਸਪਲਾਈ ਵਾਸਤੇ ਇਸ ਇੰਜਨ ਨੂੰ 24/4 ਚਲਾਇਆ ਜਾਂਦਾ ਸੀ। ਸੋ ਇਹਦੀ ਮੇਨਟੇਨੈਂਸ ਵੀ ਇੱਕ ਬਹੁਤ ਵੱਡਾ ਇੱਕ ਚੈਲੰਜ ਸੀ ਜਿਹੜੇ ਕਿ ਉਸ ਸਮੇਂ ਦੇ ਵਿੱਚ ਕੀਤੀ ਗਈ। ਤੇ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਅਕਲ ਦੰਗ ਰਹਿ ਜਾਂਦੀ ਹੈ ਕਿ ਉਸ ਸਮੇਂ ਦੇ ਵਿੱਚ ਕਿਸ ਮਹਾਰਤ ਦੇ ਨਾਲ ਇਹਦਾ ਕੰਮ ਕੀਤਾ ਗਿਆ। ਇੱਕ ਗੱਲ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਬਰਸਗੀਰ ਦੇ ਵਿੱਚ ਗੋਰਿਆਂ ਦੀ ਆਮਦ ਤੋਂ ਪਹਿਲੇ ਜਿਹੜਾ ਪਾਣੀ ਦੀ ਸਪਲਾਈ ਦਾ ਜਿਹੜਾ ਨਿਜ਼ਾਮ ਵਰਤਿਆ ਜਾਂਦਾ ਸੀ, ਖਾਸ ਕਰਕੇ ਪੀਣ ਦੇ ਪਾਣੀ ਦੀ ਸਪਲਾਈ ਦਾ, ਉਹ ਜ਼ਿਆਦਾਤਰ ਖੂਹ ਹੁੰਦੇ ਸਨ ਜਾਂ ਤਲਾਬਾਂ ਦੇ ਜ਼ਰੀਏ। ਜਿਵੇਂ ਕਿ ਅੱਜ ਅਸੀਂ ਪਾਣੀ ਵਾਲੇ ਤਲਾਬ ਦਾ ਨਾਂ ਸੁਣਦੇ ਹਾਂ, ਪਾਣੀ ਵਾਲਾ ਤਲਾਬ, ਤੇ ਉਹ ਨਾਂ ਵੀ ਇਸੇ ਕਰਕੇ ਮਸ਼ਹੂਰ ਹੋਇਆ ਕਿ ਉੱਥੇ ਪਹਿਲੇ ਪਾਣੀ ਵਾਲਾ ਤਲਾਬ ਹੁੰਦਾ ਸੀ। ਪਰ ਗੋਰਿਆਂ ਦੀ ਆਮਦ ਤੋਂ ਬਾਅਦ ਉੱਥੇ ਇਹ ਸਾਰਾ ਸਿਸਟਮ ਲਾਇਆ ਗਿਆ ਤੇ ਜਿਹਦੇ ਕਰਕੇ ਗੋਰਿਆਂ ਨੇ ਕੀ ਕੀਤਾ ਕਿ ਪਾਣੀ ਦੀ ਸਫਾਈ ਵਾਸਤੇ, ਪਾਣੀ ਦੇ ਇੱਕ ਅੱਛੇ ਨਿਜ਼ਾਮ ਵਾਸਤੇ ਜਿਹੜਾ ਸਿਸਟਮ ਬਣਾਇਆ ਉਹ ਤਾਂ ਕਿ ਉੱਥੇ ਪਾਣੀ ਦੀ ਰਸਾਈ ਰਵੇ। ਸੋ ਇਹ ਬਹੁਤ ਵੱਡੀ ਦੇਣ ਹੈ ਗੋਰਿਆਂ ਦੀ, ਕਿਉਂਕਿ ਉਸ ਤੋਂ ਪਹਿਲੇ ਬਰਸਗੀਰ ਦੀ ਧਰਤੀ ਦੇ ਉੱਤੇ ਇਹੋ ਜਿਹੇ ਸਿਸਟਮ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਮਿਲਦਾ। ਪਰ ਜਿਵੇਂ ਹੀ ਗੋਰਿਆਂ ਦੀ ਆਮਦ ਹੁੰਦੀ ਹੈ ਤੇ ਇਹ ਸਾਰਾ ਸਾਨੂੰ ਨਿਜ਼ਾਮ ਦੇਖਣ ਨੂੰ ਮਿਲਦਾ ਔਰ ਇੱਕ ਬਹੁਤ ਵੱਡੇ ਪੱਧਰ ਤੇ ਦੇਖਣ ਨੂੰ ਮਿਲਦਾ ਹੈ, ਜਿਹੜਾ ਕਿ ਅੱਜ ਵੀ ਇਤਿਹਾਸ ਨੂੰ ਆਪਣੀ ਥਾਂ ਦੇ ਉੱਤੇ ਖਲੋ ਕੇ ਦਰਸਾ ਰਿਹਾ ਹੈ, ਦੱਸ ਰਿਹਾ ਹੈ ਕਿ ਇੱਕ ਬਹੁਤ ਵੱਡੇ ਇੱਕ ਸਿਸਟਮ ਦਾ, ਇੱਕ ਰਿਆਸਤ ਦਾ ਨਿਰਮਾਣ ਸੀ ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਇਸਤੇਮਾਲ ਕੀਤਾ ਗਿਆ, ਇਹਨਾਂ ਚੀਜ਼ਾਂ ਨੂੰ ਲਾਇਆ ਗਿਆ ਔਰ ਇਨਸਾਨੀਅਤ ਦੀ ਫਲਾਹ ਵਾਸਤੇ ਕੰਮ ਕੀਤਾ ਗਿਆ। मित्र प्यारिओ, तुसीं मेरे पिछे एक डोम शक्ल का, तुसीं मेहराबी शक्ल का एक सिलेंडर देख रहे हो। इनू असल दे विच वैक्यूम चैंबर कहते सी, वैक्यूम चैंबर या कंडेंसर भी कहते हैं, क्योंकि उस सिस्टम के फ्लो नू बरकरार रखने वास्ते इहदे विच वैक्यूम क्रिएट की जाती सी तां जो उस सिस्टम का जिहड़ा फ्लो है बिल्कुल उस तरह काम करता रहे, बरकरार रहे। और एक बहुत वड्डे, क्योंकि जिहड़े टैक्नीकल काम करते हैं, टैक्नीकल चीज़ों के विच काम करते, उन्होंने इन्हां सारियां चीज़ों का पता है कि जिहड़ा इंजन का हर हिस्सा वो किस काम करके यूज़ किया जाता सी। इस तो अलावा जिहड़े मैं तुहानूं दरखत की गल कीती कि तुसीं
ਦੇਖ ਸਕਦੇ ਹੋ ਕਿ ਅਸੀਂ ਬੇਸਮੈਂਟ ਦੇ ਵਿੱਚ ਮੌਜੂਦ ਹਾਂ ਔਰ ਉਹਦੇ ਅੰਦਰ ਇਹ ਦਰਖਤ ਉੱਗਿਆ ਹੋਇਆ ਕਿਉਂਕਿ ਇੱਥੇ ਦਰਖਤ ਲਗਾਇਆ ਨਹੀਂ ਜਾ ਸਕਦਾ ਜਿਵੇਂ ਕਿ ਪਰਿੰਦੇ ਕੋਈ ਛਾਵਾਂ ਖਾ ਕੇ ਉਹਦੇ ਬੀਜ ਇੱਥੇ ਲਿਆ ਕੇ ਸੱਟ ਦਿੰਦੇ ਨੇ। ਸੋ ਇਹ ਦਰਖਤ ਖੁਦ ਕੁਦਰਤੀ ਤੌਰ ਤੇ ਇਹਨਾਂ ਇਮਾਰਤਾਂ ਦੇ ਵਿੱਚ ਉੱਗੇ ਹੋਏ ਨੇ। ਪਰ ਇੱਕ ਗੱਲ ਜਿਹੜੀ ਦੇਖਣ ਵਾਲੀ ਹੈ, ਜਿਹੜੀ ਦੇਖਣ ਯੋਗ ਹੈ, ਇਮਾਰਤ ਦੀ ਮਜ਼ਬੂਤੀ ਦੀ ਇੱਥੇ ਦਾਦ ਦੇਣੀ ਪਏਗੀ ਕਿ ਇਮਾਰਤ ਦੀ ਮਜ਼ਬੂਤੀ ਇੰਨੀ ਵਧੀਆ ਸੀ ਕਿ ਉਹਨੇ ਇਹ ਦਰਖਤ ਨੂੰ ਝੱਲ ਲਿਆ। ਮਤਲਬ ਇਹ ਦਰਖਤ ਉਹਦੇ ਵਿੱਚ ਮੌਜੂਦ ਹੈ ਔਰ ਪਤਾ ਨਹੀਂ ਕਿੰਨੇ ਸਮੇਂ ਤੋਂ ਪੁਰਾਣਾ ਦਰਖਤ ਹੈ, ਜਿਹਦੀਆਂ ਜੜ੍ਹਾਂ ਤੁਸੀਂ ਦੇਖ ਸਕਦੇ ਹੋ ਥੱਲੇ ਪਤਾ ਨਹੀਂ ਕਿੱਥੇ ਕਿੱਥੇ ਤੱਕ ਜਾ ਰਹੀਆਂ। ਸੋ ਮੈਂ ਦੱਸਣ ਦਾ ਮਕਸਦ ਹੈ ਕਿ ਇਹ ਇਤਿਹਾਸਿਕ ਬਿਲਡਿੰਗ ਉਹ ਹੈ ਜਿਹਦੇ ਉੱਤੇ ਗੋਰਿਆਂ ਨੇ ਇੰਨਾ ਰੁਪਿਆ ਖਰਚ ਕੀਤਾ ਕਿ ਪਾਕਿਸਤਾਨ ਦੇ ਅੰਦਰ ਖਾਸ ਕਰਕੇ ਲਾਹੌਰ ਦੇ ਅੰਦਰੂਨ ਸ਼ਹਿਰ ਦੇ ਅੰਦਰ ਪਾਣੀ ਦੀ ਸਪਲਾਈ ਵਧੀਆ ਰਹੇ, ਆਵਾਮ ਪਾਣੀ ਦੀ ਸਪਲਾਈ ਦੇ ਕਰਕੇ ਕਿਸੇ ਤੰਗੀ ਦਾ ਸ਼ਿਕਾਰ ਨਾ ਹੋਏ। ਤੁਸੀਂ ਮੇਰੇ ਨਾਲ ਦੇਖ ਰਹੇ ਸੀ ਲਾਹੌਰ ਦਾ ਬਲਕਿ ਪਾਕਿਸਤਾਨ ਦਾ ਸਭ ਤੋਂ ਪਹਿਲਾ ਅੱਜ ਤੋਂ 150 ਸਾਲ ਪੁਰਾਣਾ ਉਹ ਸਟੀਮ ਇੰਜਨ ਜਿਹਦੇ ਰਾਹੀਂ ਪਾਣੀ ਦੀ ਸਪਲਾਈ ਅੰਦਰੂਨ ਲਾਹੌਰ ਦੇ ਵਿੱਚ ਪਹੁੰਚਾਈ ਜਾਂਦੀ ਸੀ, ਜਿਹੜਾ ਕਿ ਗੋਰਿਆਂ ਨੇ ਸਟੈਬਲਿਸ਼ ਕੀਤਾ। ਅਸੀਂ ਉਹਦਾ ਤੁਹਾਨੂੰ ਹਰ ਹਿੱਸਾ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਇੰਜਨ ਵਰਕ ਕਰਦਾ ਸੀ ਔਰ ਕਿਵੇਂ ਇਹਨੂੰ ਇੱਥੇ ਸਟੈਬਲਿਸ਼ ਕੀਤਾ ਗਿਆ, ਕਿੰਨੀ ਲਾਗਤ ਲੱਗੀ ਹੈ, ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ। ਅਤੇ ਪਾਕਿਸਤਾਨ ਸਰਕਾਰ ਦੀ ਤਰਫੋਂ ਕਿ ਬਹੁਤ ਖੂਬਸੂਰਤ ਇਨੀਸ਼ੀਏਟਿਵ ਲਿਆ ਜਾ ਰਿਹਾ। ਜਿਵੇਂ ਕਿ ਅਸੀਂ ਦੇਖਦੇ ਹਾਂ ਅਕਸਰ ਗੋਰਿਆਂ ਨੇ ਜਿਹੜੇ ਆਪਣੇ ਪੁਰਾਣੇ ਹੈਰੀਟੇਜ ਸੀਗੇ ਜਿੱਥੇ ਸਟੀਮ ਇੰਜਨ ਮੌਜੂਦ ਸੀ, ਉਹਨਾਂ ਨੇ ਉੱਥੇ ਕੈਫੇਟੇਰੀਆ ਜਾਂ ਕੌਫੀ ਸ਼ੋਪ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਲੋਕ ਉੱਥੇ ਐਂਟਰਟੇਨਮੈਂਟ ਵਾਸਤੇ ਵੀ ਆਉਣ ਅਤੇ ਇਤਿਹਾਸ ਦੇ ਨਾਲ ਵੀ ਜਾਣੂ ਹੋ ਸਕਣ। ਸੇਮ ਇਸੇ ਹੀ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ ਇਹ ਇਨੀਸ਼ੀਏਟਿਵ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਦੇ ਉੱਤੇ ਕੰਮ ਜਾਰੀ ਹੈ। ਉਮੀਦ ਹੈ ਕਿ ਬਹੁਤ ਘੱਟ ਸਮੇਂ ਦੇ ਵਿੱਚ ਤੁਹਾਨੂੰ ਇੱਥੇ ਬਹੁਤ ਹੀ ਖੂਬਸੂਰਤ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਤੁਸੀਂ ਇਤਿਹਾਸ ਨਾਲ ਵੀ ਜੁੜੋਗੇ ਤੇ ਐਂਟਰਟੇਨਮੈਂਟ ਵਾਸਤੇ ਵੀ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਸੋ ਇੱਥੇ ਅਸੀਂ ਅੱਜ ਦੇ ਦਿਨ ਦਾ ਕਰਦੇ ਹਾਂ ਇਖਤਤਾਮ। ਅੱਜ ਦੇ ਵਾਸਤੇ ਆਪਣੇ ਹੋਸਟ ਹਰਭਜਨ ਸਿੰਘ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਅਗਲੀ ਵਾਰੀ ਕਿਸੇ ਨਵੀਂ ਸਟੋਰੀ ਦੇ ਨਾਲ। ਦੇਖਦੇ ਰਹੋ ਸਾਡਾ ਪ੍ਰੋਗਰਾਮ। ਸਤਿ ਸ੍ਰੀ ਅਕਾਲ। ਚੌਪਾਲ TV ਦੇ ਸਹਿਯੋਗ ਦੇ ਨਾਲ। ਉਦੋਂ ਤੱਕ ਰੱਬ ਰੱਖਾ। ਸਤਿ ਸ੍ਰੀ ਅਕਾਲ।